ਡੀਲਰਸ਼ਿਪ ਵਾਲੇ ਫਰੈਜ਼ਨੋ ਤੋਂ ਉਹਨਾਂ ਨੇ ਆਪਣੀ ਉੱਥੇ ਨਵੀਂ ਲੋਕੇਸ਼ਨ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਪਨੀਆਂ ਦੇ ਜਿਹੜੇ ਡਰਾਈਵ ਐਂਡ ਰੀਫਰਸ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਖਰੀਦ ਸਕਦੇ ਹੋ। ਉਹ ਫਾਈਨੈਂਸਿੰਗ ਵੀ ਕਰਦੇ ਆ, ਬਹੁਤ ਵੱਡੀ ਇਨਵੈਂਟੋਰੀ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਉੱਥੇ ਉਹਨਾਂ ਨੂੰ ਕਾਲ ਕਰੋ। ਨੰਬਰ 909 786 8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪੋਂਸਰ ਕਰਦੇ ਨੇ gonapta.org ਵਾਲੇ, ਆਪਣੇ ਪੰਜਾਬੀਆਂ ਦੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਹੈ, ਜਿਸ ਦੇ ਜੇ ਤੁਸੀਂ ਮੈਂਬਰ ਬਣਦੇ ਹੋ ਉਸ ਦੇ ਨਾਲ ਤੁਹਾਨੂੰ ਕਈ ਤਰੀਕੇ ਦੀਆਂ ਸਹੂਲਤਾਂ ਮਿਲਦੀਆਂ ਨੇ, ਜਿਸ ਦੇ ਵਿੱਚ ਸਸਤੇ ਦਾਮਾਂ 'ਤੇ ਟਾਇਰ ਅਤੇ ਬਹੁਤ ਹੀ ਵਧੀਆ ਜਿਹੜਾ ਫਿਊਲ ਕਾਰਡ ਵੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਰਮਨ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸ਼ੁਰੂਆਤ ਕਰਦੇ ਹਾਂ। ਇੱਕ ਮਾੜੀ ਜਿਹੜੀ ਖਬਰ ਆ ਉਹ ਇਸ ਟਾਈਮ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਗਨ ਵਾਇਲੈਂਸ ਦੀ ਖਬਰ ਜਿਹੜੀ ਆ ਰਹੀ ਹੈ, ਗੋਲੀਬਾਰੀ ਜਿਹੜੀ ਹੋਈ ਆ ਅਤੇ ਉਸ ਦੇ ਵਿੱਚ 3 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਆ। ਜੀ ਬਿਲਕੁਲ। ਟੋਰੈਂਸ ਜਿਹੜਾ ਟਾਊਨ ਹੈਗਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਵਿੱਚ ਬੋਲਿੰਗ ਐਲੀ ਜਿਹੜੇ ਬੋਲਿੰਗ ਬੱਚੇ ਜਾ ਕੇ ਖੇਡਦੇ ਹੁੰਦੇ ਆ, ਬੱਚੇ ਕਈ ਵਾਰ ਸਿਆਣੇ ਵੀ ਚਲੇ ਜਾਂਦੇ ਆ, ਅਤੇ ਉੱਥੇ ਜਿਹੜਾ ਆ ਗੇਬਲ ਹਾਊਸ ਵਾਲ ਟੋਰੈਂਸ ਦੇ ਵਿੱਚ ਮਿਡਨਾਈਟ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਜਿਹੜੀ ਆ ਸ਼ੂਟਿੰਗ ਹੋਈ ਹੈਗੀ ਆ। ਡਾਨਾ ਸਕਾਟ ਇੱਕ ਵਿਟਨੈਸ ਜਿਹੜੇ ਆ ਉੱਥੇ ਕਹਿੰਦੇ ਆ ਵੀ ਸਾਰੇ ਜਣੇ ਜਿਹੜੇ ਆ ਬੈਂਚਸ ਦੇ ਥੱਲੇ ਲੁੱਕ ਗਏ, ਪਰ ਸਟਿਲ ਜਿਹੜੇ ਆ 3 ਲੋਕ ਉਹਨਾਂ ਦੀ ਜਿਹੜੀ ਆ ਉੱਥੇ ਮੌਤ ਹੋ ਗਈ। ਜੀ ਬਿਲਕੁਲ, ਇਹ ਮਾੜੀ ਜਿਹੜੀ ਘਟਨਾ ਵਾਪਰੀ ਆ। ਦੇਖੋ ਹਰਜੋਤ ਸਿੰਘ ਜੀ, ਸਭ ਤੋਂ ਜ਼ਿਆਦਾ ਜਿਹੜੇ ਕਹਿ ਲਓ ਸਖਤ ਕਾਨੂੰਨ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਗਨਜ਼ ਉਸ ਨੂੰ ਲੈ ਕੇ, ਪਰ ਫਿਰ ਵੀ ਰਹਿ ਕੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਰੁਕਣ ਦਾ ਜਿਹੜਾ ਨਾਮ ਆ ਨਹੀਂ ਲੈ ਰਹੀਆਂ। ਪੂਰੇ ਅਮਰੀਕਾ ਦੇ ਵਿੱਚ ਹੀ ਜਿਹੜਾ ਆ ਇਹ ਕੰਮ ਚੱਲ ਰਿਹਾ ਆ। ਅਤੇ ਇਸ ਸਾਲ ਦੀ ਆਪਾਂ ਜਿਹੜੀ ਕਹਿ ਸਕਦੇ ਹਾਂ ਵੀ ਪਹਿਲੀ ਵੱਡੀ ਜਿਹੜੀ ਆ ਇਹ ਸ਼ੂਟਿੰਗ 2019 ਦੇ ਵਿੱਚ ਜਿਹੜੀ ਕੈਲੀਫੋਰਨੀਆ ਦੇ ਵਿੱਚ ਇਹ ਵਾਪਰੀ ਆ। 3 ਜਾਣੇ ਜਿਹੜੇ ਆ ਉਹ ਮਾਰੇ ਗਏ ਆ। ਚਾਹੇ ਦੇਖੋ ਇਹ ਲੜਾਈ ਸੀਗੀ, ਚਾਹੇ ਕੁਛ ਵੀ, ਇੱਕ ਦੂਜੇ ਦੇ ਨਾਲ ਜਿਹੜੀ ਸੀਗੀ, ਇਨ ਦੀ ਐਂਡ ਜਿਹੜੀ ਆ ਉਸ ਗੋਲੀਆਂ ਦੇ ਕਰਕੇ, ਗੋਲੀਬਾਰੀ ਦੇ ਕਰਕੇ ਮੌਤਾਂ ਜਿਹੜੀਆਂ ਹੋਈਆਂ ਆ। ਸੋ ਇਸ ਦੀ ਜਿਹੜੀ ਜਾਂਚ ਆ ਹੁਣ ਦੇਖੋ ਉੱਥੇ ਕਰ ਰਹੇ ਨੇ, ਪਰ ਜਿਹੜੇ 3 ਜੀ ਚਲੇ ਗਏ ਕਿਸੇ ਦੇ ਪਰਿਵਾਰ ਦੇ, ਉਹ ਤਾਂ ਹੁਣ ਮੁੜ ਕੇ ਵਾਪਸ ਨਹੀਂ ਆਉਣੇ ਜੀ। ਅਤੇ ਅਗਲੀ ਆਪਾਂ ਹਰਜੋਤ ਜੀ, ਰਮਨ ਜੀ, ਗੱਲ ਕਰਦੇ ਹਾਂ ਜਿਹੜਾ ਫੈਡਰਲ ਗੌਰਮੈਂਟ ਦਾ ਪਾਰਸ਼ਲ ਜਿਹੜਾ ਸ਼ਟਡਾਊਨ ਚੱਲ ਰਿਹਾ ਆ, ਉਸ ਦੇ ਉੱਤੇ ਬੜੇ ਤਿੱਖੇ ਬਿਆਨ ਜਿਹੜੇ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਜਿਹੜੇ ਆ ਰਹੇ ਆ। ਉਹਨਾਂ ਨੇ ਕਿਹਾ ਆ, ਕੱਲ੍ਹ ਜਿਹੜੀਆਂ ਇਹ ਰਿਪੋਰਟਸ ਜਾਂ ਖਬਰਾਂ ਜਿਹੜੀਆਂ ਬਾਹਰ ਆ ਰਹੀਆਂ ਸੀ, ਕਹਿੰਦੇ ਵੀ ਉਹ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਉਹ ਕੇਅਰ ਨਹੀਂ ਕਹਿੰਦੇ ਕਰਦੇ ਵੀ ਚਾਹੇ ਮਹੀਨਿਆਂ ਬੱਧੀ ਬੰਦ ਹੋਵੇ ਸਰਕਾਰ ਅਤੇ ਚਾਹੇ ਸਾਲਾਂ ਬੱਧੀ। ਅਤੇ ਅੱਜ ਜਿਹੜਾ ਉਹਨਾਂ ਦਾ ਇੱਕ ਹੋਰ ਬਿਆਨ ਜਿਹੜਾ ਇਸੇ ਚੀਜ਼ ਦੇ ਪ੍ਰਤੀ ਆਇਆ, ਕਹਿੰਦੇ ਵੀ ਆਈ ਡੋਂਟ ਕੇਅਰ ਵੀ ਜਿਹੜੇ ਫੈਡਰਲ ਇੰਪਲਾਈਜ਼ ਵਰਕਿੰਗ ਵਿਦਆਊਟ ਪੇ ਆ, ਕਿਉਂਕਿ ਉਹ ਮੋਸਟਲੀ ਡੈਮੋਕ੍ਰੇਟਸ ਹੈਗੇ ਆ। ਸੋ ਇਹਦਾ ਮਤਲਬ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਵਿਚਾਰ ਲੈ ਕੇ ਇਸ ਟਾਈਮ ਤੁਰ ਰਹੇ ਆ ਗੌਰਮੈਂਟ ਸ਼ਟਡਾਊਨ ਕਰਕੇ, ਕਿਉਂਕਿ ਉਹ ਡੈਮੋਕ੍ਰੇਟ ਨੇ ਅਤੇ ਇਸ ਲਈ ਜੇ ਵਿਦਆਊਟ ਪੇ ਕੰਮ ਜਿਹੜੇ ਉਹਨਾਂ ਨੂੰ ਕਰਨਾ ਪੈ ਰਿਹਾ, ਸੋ ਇਹਦੇ ਵਿੱਚ ਕੋਈ ਮਤਲਬ ਨਹੀਂ। ਸੋ ਇਹਦਾ ਮਤਲਬ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਬਾਰਡਰ ਪੈਟਰੋਲ ਜਾਂ ਜਿਹੜੇ, ਕਿਉਂਕਿ ਜਿੰਨੀਆਂ ਸੰਸਥਾਵਾਂ ਇਹ ਇਸ ਟਾਈਮ ਜਿਹੜੀਆਂ ਖੁੱਲ੍ਹੀਆਂ ਹੋਈਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ, ਉਹ ਸਾਰੇ ਦੇ ਸਾਰੇ ਕੀ ਡੈਮੋਕ੍ਰੇਟਸ ਨੇ। ਇਹ ਇੱਕ ਬੜਾ ਵੱਡਾ ਜਿਹੜਾ ਹੁਣ ਉਹਨਾਂ ਨੇ ਇੱਕ ਨਵਾਂ ਸ਼ਗੂਫਾ ਜਿਹਾ ਜਿਹੜਾ ਉਹ ਛੱਡਿਆ ਆ। ਪਰ ਆਈ ਗੈਸ ਰਾਦਰ ਦੈਨ ਗੌਰਮੈਂਟ ਸ਼ਟਡਾਊਨ ਨੂੰ ਖ਼ਤਮ ਕਰਨ ਦੀ ਬਜਾਏ ਇਹ ਆਪਣੀ ਵੀ ਜਿੱਦ ਦੇ ਉੱਤੇ ਇੱਧਰੋਂ ਅੜੇ ਹੋਏ ਨੇ, ਉਧਰ ਡੈਮੋਕ੍ਰੇਟ ਵੀ ਜਿਹੜੇ ਆ ਬਾਰਡਰ ਵਾਲ ਦੇ ਲਈ $1 ਦੇਣ ਤੋਂ ਜਿਹੜੇ ਆ ਉਹ ਇਨਕਾਰੀ ਨੇ। ਸੋ ਦੇਖਦੇ ਹਾਂ ਵੀ ਇਹ ਗੌਰਮੈਂਟ ਸ਼ਟਡਾਊਨ ਜਿਹੜੀ ਆ ਹੋਰ ਕਿੰਨੇ ਹੋਰ ਦਿਨਾਂ ਤੱਕ ਜਿਹੜੀ ਆ ਚੱਲੂਗੀ। ਜੇ ਰਾਸ਼ਟਰਪਤੀ ਟਰੰਪ ਦੀ ਭਾਸ਼ਾ ਦੇ ਵਿੱਚ ਜੇ ਉਹਨਾਂ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਇਹ ਸਾਲਾਂ ਤੱਕ ਵੀ ਲੈ ਕੇ ਜਾਣ ਨੂੰ ਤਿਆਰ ਨੇ। ਬਿਲਕੁਲ। ਮੈਂ ਵੀ ਰਾਤੀ ਨਿਊਜ਼ ਸੁਣ ਰਿਹਾ ਸੀ ਜਿਹਦੇ ਵਿੱਚ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਡੈਮੋਕ੍ਰੇਟ ਦਾ ਜਿਹੜਾ ਹੁਣ ਸਪੈਂਡਿੰਗ ਬਿੱਲ ਆਇਆ ਹੈਗਾ, ਉਹਦੇ ਵਿੱਚ ਅਬਾਊਟ $12 ਬਿਲੀਅਨ ਜਿਹੜਾ ਆ ਫੋਰਨ ਏਡ ਲਈ ਰੱਖਿਆ ਗਿਆ ਆ। ਤੇ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਬਣਦੀ ਆ। ਸੋ ਕਿ ਫੋਰਨ ਏਡ ਲਈ ਜਿਹੜਾ ਇੰਨਾ ਪੈਸਾ ਰੱਖਣਾ ਹੈ, ਕੀ ਉਹ ਜ਼ਰੂਰੀ ਹੈਗਾ, ਜਾਂ ਕਿ ਜਿਹੜਾ ਬਾਰਡਰ ਸਿਕਿਉਰਿਟੀ ਲਈ ਜਿਹੜਾ ਸਿਕਿਉਰਿਟੀ ਚਾਹੀਦੀ ਉਹਦੇ ਲਈ ਪੈਸਾ ਖਰਚਣਾ ਜ਼ਰੂਰੀ ਹੈਗਾ। ਸੋ ਇਹ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੀ ਕਹਾਣੀ ਆ ਉਹ ਸਿਰਫ ਅਹਿਮ ਦੀ ਬਣੀ ਆ, ਆਪਣੇ ਵਕਾਰ ਦੀ ਕਹਾਣੀ ਜਿਹੜੀ ਚੱਲ ਰਹੀ ਹੈ, ਈਗੋ ਦੀ ਗੱਲ ਚੱਲ ਰਹੀ ਆ, ਈਗੋ ਦੀ ਪ੍ਰੋਬਲਮ ਚੱਲ ਰਹੀ, ਕਿਉਂਕਿ ਡੈਮੋਕ੍ਰੇਟਸ ਨੂੰ ਵੀ ਨਵੀਂ ਜਿੱਤ ਮਿਲੀ ਆ।
ਤੇ ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਆ ਤੇ ਨਾਲ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਤਾਂ ਪਹਿਲਾਂ ਤੋਂ ਹੀ ਇੱਦਾਂ ਦੇ ਆ। ਸੋ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜਾ ਹੁਣ ਇਹ ਬੈਨੀਫਿਟ ਦਾ ਨਹੀਂ ਕੁਐਸਚਨ ਰਹਿ ਗਿਆ ਤੇ ਉਹ ਜਿੱਦ ਹੋ ਗਈ ਬਸ ਸਿਰਫ ਦੋਨੋਂ ਸਾਈਡਾਂ ਦੀ ਜਿੱਦ ਹੋ ਗਈ ਜੀ। ਦੂਸਰਾ ਰਮਨ ਜੀ ਤੇ ਰਾਜਕਾਂਤ ਜੀ ਤੇ ਜਿਹੜਾ ਫੋਰਨ ਵਾਸਤੇ ਤੁਸੀਂ ਦੱਸਿਆ ਵੀ $12 ਬਿਲੀਅਨ ਰੱਖਿਆ ਗਿਆ ਤੇ ਅਬੋਰਸ਼ਨ ਰਾਈਟਸ ਦੇ ਲਈ ਵੀ ਜਿਹੜਾ ਆ ਕਾਫੀ ਪੈਸਾ ਜਿਹੜਾ ਰੱਖਿਆ ਗਿਆ ਹੈ ਜੋ ਕਿ ਟੈਕਸ ਪੇਅਰ ਮਨੀ ਆ। ਇਹ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਆ ਹੈ ਨਾ, ਜੇ ਆਪਣਾ ਮਨੀ ਕੋਈ ਸਪੈਂਡ ਕਰਨਾ ਚਾਹੁੰਦਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਆ ਰੋਨਾ ਮੈਕਡੈਨੀਅਲ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਆਪਣੇ ਮੁਲਕ ਦੇ ਲਈ ਲੜ ਰਹੇ ਆ ਕਿ ਜਿਹੜੀ ਆ ਵਾਲ ਵੰਡਣੀ ਚਾਹੀਦੀ ਹੈਗੀ ਆ। ਲੇਟਲੀ ਦੇਖੋ ਕਿਸ ਤਰ੍ਹਾਂ ਇੱਕ ਨਿਊਮਨ ਦੇ ਵਿੱਚ ਰੋਨੀਲ ਸਿੰਘ ਨਾਮ ਦਾ ਪੁਲਿਸ ਆਫਿਸਰ, ਇੱਕ ਇਲੀਗਲ ਜਿਹੜਾ ਕ੍ਰਿਮੀਨਲ ਹਿਸਟਰੀ ਵਾਲਾ ਬੰਦਾ ਸੀ, ਉਹਦੇ ਵੱਲੋਂ ਉਹਦੀ ਮੌਤ ਕੀਤੀ ਗਈ। ਸੋ ਕਹਿੰਦੇ ਪਰ ਜਿਹੜੇ ਡੈਮੋਕ੍ਰੇਟਸ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਫਾਈਟ ਕਰ ਰਹੇ ਆ। ਸੋ ਉਹਨਾਂ ਨੇ ਅੱਗੇ ਜਾ ਕੇ ਕਿਹਾ ਵੀ ਯੂਮਾ ਐਰੀਜ਼ੋਨਾ ਦੇ ਵਿੱਚ ਕਹਿੰਦੇ 2005 ਦੇ ਵਿੱਚ ਜਿਹੜੀ ਆ ਇੱਕ ਥੋੜ੍ਹੇ ਹਿੱਸੇ ਦੇ ਵਿੱਚ ਕੰਧ ਬਣਾਈ ਸੀ ਵਾਲ, ਉਹ ਕਈ ਵਾਰ ਕਹਿ ਦਿੰਦੇ ਵਾਲ, ਉਹਦੇ ਨਾਲ ਫੈਂਸ ਹੁੰਦੀ ਆ ਕਾਫੀ ਹਾਈ, ਤੇ ਉਹਦੇ ਨਾਲ ਕਹਿੰਦੇ ਵੀ ਪਿਛਲੇ 9 ਸਾਲਾਂ ਦੇ ਵਿੱਚ 95% ਇਲੀਗਲ ਕ੍ਰਾਸਿੰਗ ਜਿਹੜੀ ਆ ਉਸ ਸਾਈਡ ਤੋਂ ਘਟੀ ਹੈਗੀ ਆ। ਸੋ ਇਸੇ ਤਰ੍ਹਾਂ ਐਲ ਪਾਸੋ ਟੈਕਸਸ ਦੇ ਵਿੱਚ ਵੀ ਕੁਛ ਏਰੀਆ ਦੇ ਵਿੱਚ ਕਹਿੰਦੇ ਜਿਹੜਾ ਵੈਰੀਅਰ ਬਣਾਇਆ ਹੈਗਾ 93 'ਚ, ਉੱਥੇ ਵੀ ਪਿਛਲੇ 22 ਸਾਲਾਂ 'ਚ ਬਹੁਤ ਜ਼ਿਆਦਾ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਘਟੀ ਹੈਗੀ ਆ। ਸੋ ਇਹ ਜਿਹੜਾ ਹੁਣ ਪੂਰਾ ਸਟੈਂਡ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲਿਆ ਵਾਲ ਦੇ ਵਿੱਚ ਹੱਕ ਵਿੱਚ, ਤੇ ਜਿਹੜੇ ਡੈਮੋਕ੍ਰੇਟਸ ਉਹਨਾਂ ਨੇ ਅਗੇਂਸਟ ਲਿਆ ਆ। ਤੇ ਕੱਲ੍ਹ ਜਿਹੜੀਆਂ ਕਾਫੀ ਖਬਰਾਂ ਵੀ ਆਈਆਂ ਸੀਆਂ ਵੀ ਕਿਉਂਕਿ ਸ਼ਟਡਾਊਨ ਹੋਇਆ ਆ ਤੇ ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵਾਈਸ ਪ੍ਰੈਜ਼ੀਡੈਂਟ ਪੈਂਸ ਤੇ ਹੋਰ ਕੈਬਨਿਟ ਮੈਂਬਰਸ ਹੈਗੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਦੇ ਵਿੱਚ 10,000 ਦੇ ਕਰੀਬ ਰੇਜ਼ ਹੋਊਗੀ। ਤੇ ਉਹ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿ ਦਿੱਤਾ ਵੀ ਜਦੋਂ ਤੱਕ ਸ਼ਟਡਾਊਨ ਹੈਗਾ ਆ ਕਿਸੇ ਵੀ ਦੀ ਵੀ ਇਨਕਲੂਡਿੰਗ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਆ ਉਹਨਾਂ ਦੀ ਪੇ ਦੇ ਵਿੱਚ ਇਨਕਰੀਜ਼ ਨਹੀਂ ਹੋਏਗਾ। ਚੰਗੀ ਗੱਲ ਆ। ਤੇ ਨਾਲ ਦੇ ਨਾਲ ਜਦੋਂ ਗਵਰਨਮੈਂਟ ਸ਼ਟਡਾਊਨ ਹੁੰਦਾ ਹੈ ਤੇ ਜਿੱਦਾਂ ਪਹਿਲਾਂ ਵੀ ਹੋਰ ਵੀ ਕਈ ਇੱਕ ਹੀ ਇਨਫੈਕਟ ਜਿਹੜੀ ਕਾਂਗਰਸ ਵੂਮਨ ਉਸਨੇ KCO ਨੇ ਆਖਿਆ ਆ ਵੀ ਇਹਨਾਂ ਸਾਰੇ ਕਾਂਗਰਸਮੈਨਾਂ ਦਾ ਵੀ ਨਾਲ ਦੇ ਨਾਲ ਸ਼ਟਡਾਊਨ ਜਿਹੜਾ ਹੋਣਾ ਚਾਹੀਦਾ ਆ, ਇਹਨਾਂ ਦੇ ਵੀ ਡਾਲਰ ਜਿਹੜੇ ਬੰਦ ਕਰਨੇ ਚਾਹੀਦੇ ਆ। ਅਤੇ ਜੇ ਚੱਲੇ ਤਾਂ ਇਹ ਦੋਨੋਂ ਜਣੇ ਮਿਲ ਕੇ ਕੋਈ ਇੱਦਾਂ ਦਾ ਜਿਹੜਾ ਲੈ ਕੇ ਆਉਣ ਤਾਂ ਜੋ, ਕਿਉਂਕਿ ਇਹਨਾਂ ਨੂੰ ਫਰਕ ਨਹੀਂ ਨਾ ਪੈਂਦਾ, ਬਾਕੀ ਸਾਰਿਆਂ ਦੇ ਜਿਹੜਾ ਕੰਮ ਸ਼ਟਡਾਊਨ ਹੋ ਜਾਂਦਾ ਆ ਅਤੇ ਇਹਨਾਂ ਨੂੰ ਜਿਹੜੇ ਡਾਲਰ ਆ ਏਰੀਆਜ਼ ਸਾਰਾ ਕੁਛ ਜਿਹੜਾ ਉਸ ਹਿਸਾਬ ਦੇ ਨਾਲ ਮਿਲਦਾ ਰਹਿੰਦਾ ਆ। ਸੋ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਇੱਕ ਜਿਹੜਾ ਨਵਾਂ ਪੋਲ ਆਇਆ ਸੀ ਜਿਸ ਦੇ ਵਿੱਚ ਤਕਰੀਬਨ 70 ਤੋਂ 80% ਲੋਕ ਕਹਿੰਦੇ ਬਾਰਡਰ ਸਿਕਿਉਰਿਟੀ ਵਾਲੇ ਪਾਸੇ ਨੂੰ ਕੰਮ ਹੋਣਾ ਚਾਹੀਦਾ ਆ, ਅਤੇ ਡੈਮੋਕ੍ਰੇਟਸ ਦੇ ਵਿੱਚੋਂ ਵੀ ਤਕਰੀਬਨ 60% ਤੋਂ ਵੱਧ ਲੋਕ ਜਿਹੜੇ ਉਹ ਕਹਿ ਰਹੇ ਆ ਵੀ ਬਾਰਡਰ ਸਿਕਿਉਰਿਟੀ ਦੇ ਉੱਤੇ ਚੰਗਾ ਕੰਮ ਜਿਹੜਾ ਹੋਣਾ ਚਾਹੀਦਾ ਆ। ਉਹ ਬਾਰਡਰ ਵਾਲ ਦੇ ਹੱਕ ਦੇ ਵਿੱਚ ਤਾਂ ਨਹੀਂ ਸੀ ਪਰ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਕਰ ਰਹੇ ਸੀਗੇ। ਸੋ ਰਾਈਟ ਨਾਓ ਜਿਹੜਾ ਪ੍ਰਸ਼ਾਸਨ ਆ ਉਹ ਕਹਿ ਰਿਹਾ ਵੀ ਜਿਹੜਾ ਬਾਰਡਰ ਸਿਕਿਉਰਿਟੀ ਦੇ ਉੱਤੇ ਕੰਮ ਬਾਰਡਰ ਵਾਲ ਦੇ ਨਾਲ ਹੀ ਜਿਹੜਾ ਆ ਉਹ ਮਜ਼ਬੂਤੀ ਜਿਹੜੀ ਉਹ ਮਿਲ ਸਕਦੀ ਹੈ। ਕੋਈ ਉਦਾਹਰਣ ਜਿੱਦਾਂ ਹਰਜੋਤ ਸਿੰਘ ਜੀ ਨੇ ਹੁਣੇ ਆਪਾਂ ਨੂੰ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਬਣਾਈਆਂ ਹੋਈਆਂ ਫੈਂਸਿਸ ਆ ਉਸ ਦੇ ਨਾਲ ਜਿਹੜੇ ਆ ਉਹ ਦੱਸੇ ਨੇ। ਸੋ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਤਾਂ ਡੈਫੀਨੇਟਲੀ ਇਹ ਕੰਮ ਹੋਣ ਦੀ ਜ਼ਰੂਰਤ ਆ, ਕਿਉਂਕਿ ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਜਿਹੜੇ ਲੋਕ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਆਉਂਦੇ ਆ ਤਾਂ ਬਾਅਦ ਜਦੋਂ ਟੈਕਸ ਪੇਅਰ ਦੇ ਉੱਤੇ ਬੋਝ ਬਣਦੇ ਆ ਤਾਂ ਟੈਕਸ ਪੇਅਰ ਦੇ ਲਈ ਤਾਂ ਕੰਮ ਮੁਸ਼ਕਿਲਾਂ ਜਿਹੜੀਆਂ ਵੱਧਦੀਆਂ ਆ। ਅਤੇ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਵੀ 16 ਬਿਲੀਅਨ ਤੁਸੀਂ ਬਾਹਰਲੇ ਮੁਲਕਾਂ ਨੂੰ ਜਿਹੜਾ ਦੇਣ ਦੇ ਲਈ ਰਾਜੀ ਹੋ, ਪਰ 5 ਬਿਲੀਅਨ ਫਿਰ ਇਸ ਪਾਸੇ ਵੀ ਦੇਣ ਨੂੰ ਰਾਜੀ ਨਹੀਂ, ਜਾਂ ਫਿਰ ਉਹ ਵਾਲਾ ਵੀ ਬੰਦ ਕਰੋ ਜੇ ਤੁਸੀਂ ਬਾਰਡਰ ਵਾਲ ਦੇ ਉੱਤੇ ਇੱਕ ਪੈਨੀ ਜਿਹੜੀ ਉਹ ਖਰਚਣ ਦੇ ਲਈ ਰੈਡੀ ਨਹੀਂ ਹੈਗੇ, ਕਿਉਂਕਿ ਜਿਹੜੇ 16 ਬਿਲੀਅਨ ਆ ਉਹ ਵੀ ਟੈਕਸ ਪੇਅਰ ਦੇ ਹੀ ਜਾ ਰਹੇ ਨੇ ਜੀ। ਬਿਲਕੁਲ ਜੀ। ਨਾਲੇ ਜਿਹੜੀ ਫੋਰਨ ਏਡ ਵਗੈਰਾ ਜਿਹੜੀ ਦਿੰਦੇ ਆ ਤੇ ਮੇਰੇ ਖਿਆਲ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਕਿਸ ਕੰਟਰੀ ਨੂੰ ਫੋਰਨ ਏਡ ਮਿਲ ਰਹੀ ਹੈ ਤੇ ਕਿਉਂ ਮਿਲ ਰਹੀ ਹੈ। ਥੋੜਾ ਜਿਹਾ ਵੀ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਉਹਦੇ ਬਾਰੇ 'ਚ ਵੀ ਲੋਕੀ ਜਾਣ ਸਕਣ ਵੀ ਆਪਾਂ ਕਿੱਥੇ ਫੋਰਨ ਏਡ ਦੇ ਰਹੇ ਹਾਂ, ਕਿਉਂ ਦੇ ਰਹੇ ਹਾਂ, ਕੀ ਰੀਜ਼ਨ ਹੈਗਾ। ਮੇਰੇ ਖਿਆਲ ਪਿੱਛੇ ਜੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀਗਾ ਕਿਉਂਕਿ ਜਿਹੜੀ ਇੱਕ ਰੈਗੂਲਰ ਫੋਰਨ ਏਡ ਈਅਰਲੀ ਜਿਹੜੀ ਪਾਸ ਹੁੰਦੀ ਆ ਅਬਾਊਟ 55 ਬਿਲੀਅਨ ਦੀ, ਉਹਦੇ ਵਿੱਚ ਬਹੁਤ ਐਸੇ ਕੰਟਰੀ ਸੀਗੇ ਜਿਨ੍ਹਾਂ ਦੇ ਕੋਲੋਂ ਸਾਨੂੰ ਆਪੋਜੀਸ਼ਨ ਮਿਲਦੀ ਹੈ ਔਰ ਸਾਨੂੰ ਬੇਸਿਕਲੀ ਉੱਥੋਂ ਸਾਡੇ ਖਿਲਾਫ ਗੱਲ ਹੁੰਦੀ ਆ ਤੇ ਪਰ ਸਟਿਲ ਅਸੀਂ ਇਹਨਾਂ ਨੂੰ ਏਡ ਦੇ ਰਹੇ ਹਾਂ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਕਲੈਰਿਟੀ ਮੇਰੇ ਖਿਆਲ ਸ਼ਾਇਦ ਹੋ ਸਕਦਾ ਪ੍ਰੈਜ਼ੀਡੈਂਟ ਟਰੰਪ ਦੇ ਹੋਣ ਕਰਕੇ ਕਾਫੀ ਚੀਜ਼ਾਂ ਦੀ ਕਲੈਰਿਟੀ ਹੋਣੀ ਸ਼ੁਰੂ ਹੋ ਜਾਵੇ ਗੱਲ, ਕਿਉਂਕਿ ਅਕਸਰ ਉਹਦੇ ਬਾਰੇ ਗੱਲ ਜਿਹੜੀ ਹੁੰਦੀ ਹੈ ਇੱਕ ਰਮਨ ਜੀ ਹਰਜੋਤ ਜੀ ਇਹ ਵੀ ਗੱਲ ਹੁੰਦੀ ਹੈ ਬਹੁਤ ਸਾਰੀ ਜਿਹੜੀ ਫੋਰਨ ਏਡ ਆ ਸਿਰਫ ਤੇ ਸਿਰਫ ਆਪਣਾ ਮਿਲਟਰੀ ਬੇਸ ਉਹਨਾਂ ਮੁਲਕਾਂ ਦੇ ਵਿੱਚ ਬਣਾਏ ਰੱਖਣ ਦੇ ਲਈ ਜਿਹੜਾ ਅਮਰੀਕਾ ਆ ਉਹ ਦਿੰਦਾ ਰਹਿੰਦਾ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਹੱਕ ਦੇ ਵਿੱਚ ਜਿਹੜਾ ਆ ਉਹ ਬਰਕਰਾਰ ਰੱਖਣ ਦੇ ਲਈ।
ਪਰ ਰਾਸ਼ਟਰਪਤੀ ਟਰੰਪ ਨੇ ਹੁਣ ਇਹ ਕਿਤੇ ਨਾ ਕਿਤੇ ਕਲੀਅਰ ਜਿਹੜਾ ਕੀਤਾ ਆ ਵੀ ਉਹ ਬਹੁਤੀ ਥਾਵਾਂ ਦੇ ਉੱਤੇ ਆਪਣੀ ਮਿਲਟਰੀ ਜਿਹੜੀ ਰੱਖ ਕੇ ਰਾਜੀ ਵੀ ਨਹੀਂ ਆ, ਪਰ ਉਹਨਾਂ ਨੂੰ ਅੰਦਰ ਖਾਤੇ ਕਾਫੀ ਜ਼ਿਆਦਾ ਓਪੋਜੀਸ਼ਨ ਜਿਹੜੀ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਜਿੱਥੋਂ ਵੀ ਆਪਣੀ ਆਰਮੀ ਵਾਪਸ ਬੁਲਾਉਣ ਦੀ ਜਿਹੜੀ ਉਹ ਗੱਲ ਕਰ ਰਹੇ ਨੇ। ਕਿਉਂਕਿ ਲੌਂਗ ਟਰਮ ਪਲਾਨਸ ਦੇ ਵਿੱਚ ਅਮਰੀਕਾ ਹਰ ਥਾਂ ਦੇ ਉੱਤੇ, ਚਾਹੇ ਉਹ ਚਾਈਨਾ ਨੂੰ ਲੈ ਕੇ ਹੋਵੇ, ਚਾਹੇ ਉਹ ਰਸ਼ੀਆ ਨੂੰ ਲੈ ਕੇ ਹੋਵੇ, ਚਾਹੇ ਮਿਡਲ ਈਸਟ ਦੇ ਵਿੱਚ ਈਰਾਨ ਹੋਵੇ, ਸਾਊਥ ਜਿਹੜਾ ਨਾਰਥ ਕੋਰੀਆ ਹੋਵੇ, ਵੀ ਇਹਨਾਂ ਦੇ ਕਰੀਬ ਕਿਤੇ ਨਾ ਕਿਤੇ ਆਪਣੀ ਮਿਲਟਰੀ ਪ੍ਰੈਜ਼ੈਂਸ ਜਿਹੜੀ ਆ ਉਹ ਬਰਕਰਾਰ ਰੱਖਣੀ ਚਾਹੁੰਦੇ ਆ। ਵੀ ਕਹਿੰਦੇ ਵੀ ਪਤਾ ਨਹੀਂ ਕਿਹੜੇ ਵੇਲੇ ਕਦੋਂ ਜਿਹੜੀ ਆ ਇਹਨਾਂ ਮਿਜ਼ਾਈਲਾਂ ਦੀ ਅਤੇ ਜਾਂ ਇਹਨਾਂ ਹਥਿਆਰਾਂ ਦੀ ਜਿਹੜੀ ਉੱਥੇ ਜ਼ਰੂਰਤ ਪੈ ਸਕਦੀ ਆ। ਜੀ ਬਿਲਕੁਲ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੈਂਪੇਨ ਦੇ ਦੌਰਾਨ ਵੀ ਕਿਹਾ ਸੀ ਵੀ ਉਹ ਜਿਹੜੀ ਹੈ ਇੱਦਾਂ ਦੀ ਏਡ ਦਿੱਤੀ ਜਾਂਦੀ ਉਹ ਸਾਰੀ ਬੰਦ ਕਰਨਗੇ। ਬਹੁਤ ਸਾਰੇ ਮੁਲਕਾਂ ਦੀ ਉਹਨੇ ਘਟਾਈ ਵੀ ਆ ਅਤੇ ਬੰਦ ਵੀ ਕੀਤੀ। ਈਵਨ UNO ਜਾਂ ਯੂਨੈਸਕੋ ਉੱਦਾਂ ਦੇ ਪ੍ਰੋਜੈਕਟਾਂ ਦੇ ਵਿੱਚ ਵੀ ਜਿਹੜੀ ਏਡ ਘਟਾਈ ਆ। ਆਪਾਂ ਦੇਖਿਆ ਵੀ ਯੂਨੈਸਕੋ ਵਰਗੀਆਂ ਜਿਹੜੀਆਂ ਏਡੀਆਂ ਵੱਡੀਆਂ ਔਰਗੇਨਾਈਜੇਸ਼ਨਸ ਆ, ਈਵਨ ਸਾਊਥ ਅਫਰੀਕਨ ਕੰਟਰੀਜ਼ ਨੂੰ, ਇੰਡੀਆ ਪਾਕਿਸਤਾਨ 'ਚ ਵੀ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਹੁੰਦੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਅਤੇ ਉਹ ਆਮ ਲੋਕਾਂ ਤਾਈਂ ਕੋਈ ਪਹੁੰਚਦੇ ਨਹੀਂ, ਉਹਨਾਂ ਨੂੰ ਸਾਰੇ ਖਾਕੂ ਜਾਂਦੇ ਆ। ਜਿੰਨੀ ਏਡ ਮੇਰੇ ਖਿਆਲ ਨਾਲ ਸਾਊਥ ਅਫਰੀਕਨ ਕੰਟਰੀਜ਼ ਨੂੰ ਜਾਂਦੀ ਆ ਬਾਕੀ ਮੁਲਕਾਂ ਤੋਂ, ਅਤੇ ਉਹਨਾਂ ਦੀ ਪੋਜੀਸ਼ਨ ਹਜੇ ਵੀ ਉੱਦਾਂ ਦੀ ਆਮ ਲੋਕਾਂ ਦੀ ਜਿਹੜੀ ਬਣੀ ਹੋਈ ਆ। ਜੀ ਅਫਰੀਕਨ ਕੰਟਰੀਜ਼ ਦੇ ਵਿੱਚ ਤਾਂ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਨਿਗਾਰ ਆ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਉੱਥੇ ਬਿਲੀਅਨਸ ਆਫ ਡਾਲਰ ਲਗਾਤਾਰ ਜਿਹੜੇ ਆ ਉੱਥੇ ਐਵਰੀ ਈਅਰ ਜਿਹੜੇ ਜਾ ਰਹੇ ਆ, ਪਰ ਲੋਕ ਵਿਚਾਰੇ ਉੱਥੇ ਫਿਰ ਉੱਦਾਂ ਹੀ ਭੁੱਖਮਰੀ ਦਾ ਅਤੇ ਕਹਿ ਲਓ ਵੀ ਅੱਤਵਾਦ ਦਾ ਅਤੇ ਹੋਰ ਜਿਹੜਾ ਹਿੰਸਾ ਦਾ ਜਿਹੜਾ ਅਜੇ ਵੀ ਸ਼ਿਕਾਰ ਉਸੇ ਤਰੀਕੇ ਦੇ ਨਾਲ ਬਣੇ ਹੋਏ ਆ। ਅਤੇ ਜੇ ਅਫਰੀਕਾ ਦੇ ਮੁਲਕਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਮੁਲਕ ਅਜਿਹੇ ਆ ਜਿੱਥੇ ਇੱਕ ਬੰਦਾ ਜਿਹੜਾ ਆ ਲਗਾਤਾਰ ਆਪਣੀ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਸੀ ਦੀ ਆੜ ਦੇ ਵਿੱਚ ਡਿਕਟੇਟਰਸ਼ਿਪ ਲੰਮੇ ਸਮੇਂ ਤੋਂ ਜਿਹੜਾ ਉਹ ਚਲਾ ਰਹੇ ਹੋਏ ਨੇ। ਤੇ ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ, ਪੌਲ ਵੀਲਨ ਦੀ ਜਿਹੜੀ ਆ ਉਹ ਕਾਫੀ ਗਰਮਾਈ ਹੋਈ ਆ। ਪੌਲ ਵੀਲਨ ਜਿਹੜੇ ਆ ਐਕਸ US ਮਰੀਨ ਜਿਹਨਾਂ ਨੂੰ ਰਸ਼ੀਆ ਵੱਲੋਂ ਅਰੈਸਟ ਕੀਤਾ ਗਿਆ ਆ ਐਸਪੀਓਨਾਜ ਚਾਰਜਸ ਦੇ ਉੱਤੇ। 4 ਮੁਲਕਾਂ ਦੇ ਸਿਟੀਜ਼ਨ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਕੈਨੇਡਾ, US, UK ਅਤੇ ਆਇਰਲੈਂਡ ਤੋਂ। ਸੋ ਹੁਣ ਉਹਨਾਂ ਦੇ ਵਕੀਲ ਵੱਲੋਂ ਇਹ ਖਬਰ ਆ ਰਹੀ ਆ ਵੀ ਹੋ ਸਕਦਾ ਜਿਹੜੀ US ਗਵਰਨਮੈਂਟ ਆ ਉਹਨਾਂ ਨੂੰ ਜਿਹੜਾ ਪੌਲ ਵੀਲਨ ਨੂੰ ਛਡਾ ਲੈ ਅਤੇ ਕੁਛ ਜਿਹੜੇ ਰਸ਼ੀਆ ਦੇ ਜਿਹੜੇ ਇਸੇ ਤਰ੍ਹਾਂ ਦੇ ਬੰਦੇ ਫੜੇ ਹੋਏ ਆ ਉਹਨਾਂ ਨੂੰ ਛੱਡ ਦੇ। ਪਰ ਪੌਲ ਵੀਲਨ ਨੇ ਖੁਦ ਕਿਹਾ ਵੀ ਨਹੀਂ, ਇੱਦਾਂ ਦੀ ਕੋਈ ਗੱਲਬਾਤ ਹੋਈ ਨਹੀਂ ਹੈਗੀ, ਪਰ ਉਹਨਾਂ ਦੇ ਜਿਹੜੇ ਵਕੀਲ ਆ ਉਹ ਕਹਿ ਰਹੇ ਆ ਵੀ ਇਸ ਚੀਜ਼ ਨੂੰ ਵੀ ਐਕਸਕਲੂਡ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ। ਅਤੇ ਹੁਣੇ ਜਿਹੜਾ ਨਾਲ ਇਹ ਵੀ ਜਿਹੜੀ ਖਬਰ ਆ ਰਹੀ ਆ ਆਪਾਂ ਨੂੰ ਦੱਸ ਰਹੇ ਆ ਵੀ ਅੱਜ ਜਿਹੜੇ ਰੋਨਲ ਸਿੰਘ ਦਾ ਜਿੱਦਾਂ ਤੁਸੀਂ ਨਾਂ ਦੱਸਿਆ ਸੀਗਾ ਵੀ ਜਿਹੜੇ ਪੁਲਿਸ ਵਾਲਾ ਮਾਰਿਆ ਗਿਆ ਸੀਗਾ ਨਿਊਮੈਨ ਦਾ, ਉਹਨਾਂ ਦਾ ਅੱਜ ਜਿਹੜਾ ਫਿਊਨਰਲ ਵੀ ਆਈ ਥਿੰਕ ਲੇਕਵੁੱਡ ਮੈਮੋਰੀਅਲ ਜਿਹੜਾ ਆ ਉੱਥੇ ਹੋਣ ਜਾ ਰਿਹਾ। ਸੋ ਜਿਹੜੇ ਵੀ ਉੱਥੇ ਇਰਦ ਗਿਰਦ ਰਹਿੰਦੇ ਨੇ ਜ਼ਰੂਰ ਉੱਥੇ ਪਰਿਵਾਰ ਦੇ ਨਾਲ ਜਿਹੜੇ ਹੌਸਲੇ ਵਾਲੇ ਪੁਲਿਸ ਵਾਲੇ ਦੀ ਜਿਹੜੇ ਆ ਫਿਊਨਰਲ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ। ਆਲਰੇਡੀ ਜਿਹੜਾ ਉਹਨਾਂ ਨੇ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਲੈ ਕੇ ਜਾਂਦਾ ਆ ਬੋਡੀ ਨੂੰ, ਉਹ ਆਲਰੇਡੀ ਕੁਛ ਦਿਨ ਪਹਿਲਾਂ ਜਿਹੜਾ ਉੱਥੇ ਹੋ ਚੁੱਕਾ ਹੋਇਆ ਸੀ, ਪਰ ਉਹਨਾਂ ਦੇ ਜਿਹੜੇ ਧਾਰਮਿਕ ਰੀਤਾਂ ਰਿਵਾਜ਼ਾਂ ਦੇ ਨਾਲ ਅੱਜ ਜਿਹੜਾ ਫਿਊਨਰਲ ਆ ਉਹ ਉੱਥੇ ਕੀਤਾ ਜਾਵੇਗਾ। ਬਿਲਕੁਲ, ਜਿੰਨੇ ਵੀ ਸਰੋਤੇ ਸਾਡੇ ਮੋਡੈਸਟੋ ਸਟਾਕਟਨ ਸੀਰੀਸ ਏਰੀਆ ਦੇ ਵਿੱਚ ਰਹਿੰਦੇ ਆ ਜ਼ਰੂਰ ਅਗਰ ਜਾ ਸਕਦੇ ਆ ਜ਼ਰੂਰ ਇਸ ਜਿਹੜਾ ਔਨ ਡਿਊਟੀ ਜਿਹੜਾ ਸ਼ਹੀਦ ਹੋਇਆ ਪੁਲਿਸ ਆਫਿਸਰ ਉਹਦੇ ਜਿਹੜੀ ਫਾਈਨਲ ਰਿਸਪੈਕਟ ਆ ਉਹ ਜਾ ਕੇ ਜ਼ਰੂਰ ਉੱਥੇ ਦਿਓ। ਜੀ ਅਗਲੀ ਜਿਹੜੀ ਗੱਲ ਕਰੀਏ, ਅੱਜ ਕਹਿੰਦੇ ਹਾਊਸ ਡੈਮੋਕ੍ਰੇਟਸ ਨੇ ਇੱਕ ਨਵਾਂ ਐਂਟੀ ਕਰਪਸ਼ਨ ਬਿੱਲ ਜਿਹੜਾ ਆ ਉਹ ਇੰਟਰੋਡਿਊਸ ਇਸ ਨਵੀਂ ਜਿਹੜੀ ਹਾਊਸ ਦੇ ਵਿੱਚ ਕੀਤਾ ਆ। HR 1 ਨਾਂ ਦੇ ਨਾਲ ਜਿਹੜਾ ਜਾਣਿਆ ਜਾਣ ਵਾਲਾ ਇਹ ਬਿੱਲ, ਜਿਸ ਦਾ ਨਾਮ ਜਿਹੜਾ ਦਿੱਤਾ ਗਿਆ ਹੈ ਫਾਰ ਦਾ ਪੀਪਲ ਐਕਟ, 571 ਪੇਜਾਂ ਦਾ ਜਿਹੜਾ ਇਹ ਬਿੱਲ ਹੈਗਾ, ਜਿਸ ਦੇ ਵਿੱਚ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਕਰਪਸ਼ਨ ਪੋਲੀਟਿਕਸ ਦੇ ਵਿੱਚ ਜਿਹੜੀ ਵਧੀ ਹੋਈ ਆ, ਕਿਤੇ ਨਾ ਕਿਤੇ ਵੀ ਇਸ ਨੂੰ ਜਿਹੜਾ ਰੋਕਣ ਦੇ ਲਈ ਇਹ ਲਿਆਂਦਾ ਗਿਆ ਆ। ਰਿਪਰੈਜ਼ੈਂਟੇਟਿਵ ਜੌਨ ਸਾਰਬੇਨਜ਼ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਉਹਨਾਂ ਨੇ ਜਿਹੜਾ ਇਹ ਆਖਿਆ ਆ, ਜਦੋਂ ਪਿਛਲੀਆਂ ਇਲੈਕਸ਼ਨਸ ਹੁਣ ਮਿਡ ਟਰਮ ਦੀਆਂ ਹੋਈਆਂ ਸੀ ਉਸ ਦੇ ਵਿੱਚ ਡੈਮੋਕ੍ਰੇਟ ਜਿਹੜੀਆਂ ਪਾਰਟੀ ਵਾਲੇ ਆ ਉਹਨਾਂ ਨੇ ਕਾਫੀ ਇਸ ਦੇ ਉੱਤੇ ਜਿਹੜਾ ਆ ਉਹ ਜ਼ੋਰ ਲਾਇਆ ਸੀਗਾ ਵੀ ਅਸੀਂ ਇੱਕ ਇੱਦਾਂ ਦਾ ਬਿੱਲ ਜਿਹੜਾ ਆ ਉਹ ਲੈ ਕੇ ਆਵਾਂਗੇ। ਦੂਜੇ ਪਾਸੋਂ ਵੀ ਉਹਨਾਂ ਨੂੰ ਥੋੜ੍ਹੀ ਬਹੁਤੀ ਇਸ ਦੇ ਲਈ ਜਿਹੜੀ ਸਪੋਰਟ ਆ ਉਹ
ਮਿਲੀ ਸੀ। ਸੋ ਦੇਖਦੇ ਹਾਂ ਵੀ ਇਸ HR-1 ਬਿੱਲ ਜਿਹੜਾ ਆ ਐਂਟੀ ਕਰਪਸ਼ਨ ਬਿੱਲ ਜਿਹੜਾ ਲਿਆਂਦਾ ਗਿਆ ਆ ਉਹ ਇੱਕ ਸਿੰਬੋਲਿਕ ਐਕਟ ਦੇ ਤੌਰ ਦੇ ਉੱਤੇ ਜਿਹੜਾ ਲਿਆਂਦਾ ਜਾਊਗਾ। ਇਸ ਦੇ ਨਾਲ ਕਿੰਨਾ ਕੁ ਜਿਹੜਾ ਫਰਕ ਆ ਉਹ ਇਸ ਦੇ ਉੱਤੇ ਪਊਗਾ, ਕਿਉਂਕਿ ਕਿਤੇ ਨਾ ਕਿਤੇ ਲੌਬਿੰਗ ਦਾ ਜਿਹੜਾ ਇਸ ਦੇ ਵਿੱਚ ਨਾਮ ਜਿਹੜਾ ਆਉਂਦਾ ਆ ਵੀ ਉਹ ਜਿਹੜੇ ਕਾਫੀ ਲੋਕ ਡਾਲਰਾਂ ਦੇ ਜ਼ੋਰ ਦੇ ਉੱਤੇ ਬਹੁਤ ਸਾਰੇ ਜਿਹੜੇ ਅਜਿਹੇ ਕੰਮ ਕਾਂਗਰਸਮੈਨ, ਕਾਂਗਰਸ ਵੂਮਨ, ਸੈਨੇਟਰਾਂ ਦੇ ਕੋਲੋਂ ਇਸ ਹਿਸਾਬ ਦੇ ਨਾਲ ਫੰਡਿੰਗ ਦੇ ਜ਼ਰੀਏ ਜਿਹੜਾ ਉਹ ਕਰਵਾ ਜਾਂਦੇ ਨੇ। ਅਗਲੀ ਖਬਰ ਜਿਹੜੀ ਆ ਉਹ ਆਈਸ ਦੇ ਨਾਲ ਰਿਲੇਟਡ ਆ। ਆਪਾਂ ਦੱਸਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਜਿਹੜੀ ਆਈਸ ਆ ਉਹ ਛਾਪੇ ਮਾਰ ਰਹੀ ਆ ਚਰਚਾਂ ਦੇ ਵਿੱਚ, ਕੋਰਟਸ ਦੇ ਵਿੱਚ, ਤੇ ਇਲੀਗਲਾਂ ਨੂੰ ਫੜ ਵੀ ਰਹੀ ਆ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਵੀ ਆਈਸ ਵਾਲੇ ਬਿਨਾਂ ਪੁੱਛੇ ਤੋਂ ਐਲ ਪਾਸੋ ਟੈਕਸਸ ਦੇ ਵਿੱਚ ਲੋਕਾਂ ਨੂੰ ਕਦੇ ਕਿਸੇ ਬੱਸ ਸਟਾਪ ਤੇ ਕਦੇ ਕਿਤੇ ਜਿਹੜੇ ਛੱਡ ਕੇ ਚਲੇ ਜਾਂਦੇ ਹੈਗੇ ਆ। ਇੱਕ ਦਿਨ ਤਾਂ ਕਹਿੰਦੇ ਉਹਨਾਂ ਨੇ 500 ਦੇ ਕਰੀਬ ਲੋਕ ਜਿਹੜੇ ਆ ਇੱਕ ਉੱਥੇ ਬੱਸ ਸਟੈਂਡ ਸੀਗਾ ਉੱਥੇ ਛੱਡ ਦਿੱਤੇ। ਤੇ ਕਹਿੰਦੇ ਇੰਨੀ ਜ਼ਿਆਦਾ ਓਵਰ ਕਰਾਊਡਿੰਗ ਹੋਈ ਹੈਗੀ ਆ ਜਿਹੜੇ ਸ਼ੈਲਟਰਸ ਜਿਨ੍ਹਾਂ ਦੇ ਵਿੱਚ ਅਨਡਾਕੂਮੈਂਟਡ ਬੰਦੇ ਜਿਹੜੇ ਫੜ ਕੇ ਰੱਖੇ ਜਾਂਦੇ ਆ, ਤੇ ਉਹ ਹੁਣ ਹੈਂਡਲ ਨਹੀਂ ਹੋ ਰਹੇ। ਇਸ ਕਰਕੇ ਜਿਹੜੇ ਆ ਆਈਸ ਵਾਲੇ ਲੋਕਾਂ ਨੂੰ ਜਿੱਦਾਂ ਆਮ ਹੀ ਛੱਡ ਰਹੇ ਹੈਗੇ ਫੜ ਕੇ ਗਰੁੱਪਾਂ ਦੇ ਵਿੱਚ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀਆਂ ਟੈਕਸਸ ਦੇ ਵਿੱਚ ਹੈਗੀਆਂ, ਖਾਸ ਕਰਕੇ ਇੱਕ ਐਨੋਸੀਏਸ਼ਨ ਹਾਊਸ ਹੈਗਾ ਆ, ਉਹ ਕਹਿੰਦੇ ਵੀ ਸਾਨੂੰ ਤਾਂ ਆਪ ਬਹੁਤ ਔਖਾ ਹੋ ਰਿਹਾ ਵੀ ਅਸੀਂ ਆਲਰੇਡੀ ਜਿਹੜਾ ਆ 20 ਸ਼ੈਲਟਰਸ ਚਲਾ ਰਹੇ ਹੈਗੇ ਆ, ਪਰ ਸਾਡੇ ਕੋਲ ਜਿਹੜਾ ਆ ਹੋਰ ਬੰਦੇ ਜਿਹੜੇ ਸਾਂਭਣ ਦੀ ਜਿੱਦਾਂ ਕਪੈਸਿਟੀ ਹੈ ਨਹੀਂ। ਸੋ ਇਹਦਾ ਮਤਲਬ ਇਹ ਆ ਵੀ ਕ੍ਰੋਸਿੰਗ ਤਾਂ ਹਜੇ ਵੀ ਹੋ ਰਹੀ ਆ। ਜੇ ਇੰਨੇ ਲੋਕ ਫੜ ਹੋ ਰਹੇ ਆ ਤੇ ਹੁਣ ਓਵਰ ਕਰਾਊਡਿੰਗ ਆ ਤੇ ਹਜੇ ਵੀ ਫਿਰ ਜਿਹੜੀ ਕ੍ਰੋਸਿੰਗ ਆ ਉਹ ਘਟ ਨਹੀਂ ਰਹੀ। ਕ੍ਰੋਸਿੰਗ ਤੇ ਬਿਲਕੁਲ ਉਸ ਦੇ ਵਿੱਚ ਤਾਂ ਘਾਟਾ ਨਹੀਂ। ਇੱਕ ਚੀਜ਼ ਜਿਹੜੀ ਇਹਨਾਂ ਨੇ ਤਬਦੀਲੀ ਕੀਤੀ ਆ ਨਾ ਵੀ ਲਗਾਤਾਰ ਬੰਦੇ ਨੂੰ ਡਿਟੇਨ ਕਰਕੇ ਰੱਖਣਾ। ਅੱਗੇ ਜਿੱਦਾਂ ਹੁੰਦਾ ਸੀਗਾ ਵੀ ਆਉਂਦਾ ਸੀ ਕੋਈ ਬੌਂਡ ਦੇ ਉੱਤੇ ਛੱਡ ਦਿੱਤਾ ਜਾਂਦਾ ਸੀ ਜਾਂ ਕੁਛ ਕੀਤਾ ਜਾਂਦਾ ਸੀਗਾ, ਉਸ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਕਟੌਤੀ ਜਿਹੜੀ ਉਹ ਕੀਤੀ ਆ। ਬਹੁਤੇ ਲੋਕਾਂ ਨੂੰ ਫੜ ਕੇ ਡਿਪੋਰਟ ਕਰਨ ਵਾਲੇ ਪਾਸੇ ਨੂੰ ਜਿਹੜਾ ਆ ਉਹ ਰਾਈਟ ਨਾਓ ਜਿਹੜਾ ਜ਼ੋਰ ਵੀ ਹਰਜੋਤ ਸਿੰਘ ਜੀ ਇਹਨਾਂ ਦਾ ਲੱਗਾ ਹੋਇਆ ਆ। ਇਸ ਕਰਕੇ ਜਿਹੜੇ ਕਰਾਊਡਿੰਗ ਵੀ ਜਿਹੜੀ ਜ਼ਿਆਦਾ ਵਧੀ ਆ ਤੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਨਵੇਂ ਜਿਹੜੇ ਸ਼ੈਲਟਰਸ ਬਾਰਡਰ ਦੇ ਇਰਦ ਗਿਰਦ ਜਿਹੜੇ ਆ ਉਹ ਬਣਾਏ ਜਾ ਰਹੇ ਨੇ, ਟੈਂਪਰੇਰੀ ਸ਼ੈਲਟਰਸ। ਇਸ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਯੂਨੀਵਰਸਿਟੀ ਆਫ ਟੈਕਸਸ ਐਲ ਪਾਸੋ ਦੇ ਜਿਹੜੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਟੌਡ ਕਰੀ ਆ, ਉਹਨਾਂ ਨੇ ਕਿਹਾ ਵੀ ਜਿਹੜੇ 2 ਬੱਚਿਆਂ ਦੀ ਪਿਛਲੇ ਸਮੇਂ 'ਚ ਗੌਟਮਾਲਾ ਦੇ ਜਿਹੜੇ ਸੀਗੇ ਜਿਹੜੇ ਉਹਨਾਂ ਦੀ ਮੌਤ ਹੋਈ ਆ, ਉਹ ਤੋਂ ਬਾਅਦ ਜਿਹੜੇ ਆ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਵਾਲੇ ਆ ਉਹ ਜਿਹੜਾ ਆ ਆਪਣੇ ਤੇ ਹੋਰ ਕੋਈ ਬਲੇਮ ਲੈਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਦੇ ਕੋਲ ਏਡਾ ਵੱਡਾ ਇਨਫਰਾਸਟਰਕਚਰ ਨਹੀਂ ਜਿਹੜੇ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੂੰ ਫੜ ਕੇ ਰੱਖਿਆ ਜਾ ਸਕੇ। ਸੋ ਉਹ ਕਹਿੰਦੇ ਵੀ ਇਕੱਲੇ ਟੈਕਸਸ ਦੇ ਵਿੱਚ ਨਹੀਂ, ਪਿਛਲੇ ਵੀਰਵਾਰ ਐਰੀਜ਼ੋਨਾ ਦੇ ਵਿੱਚ ਵੀ ਜਿਹੜੇ 80 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਬੰਦੇ ਫੜੇ ਹੋ ਸੀ, ਉਹਨਾਂ ਨੂੰ ਫੀਨਿਕਸ ਦੀ ਗ੍ਰੇ ਹਾਊਂਡ ਜਿਹੜਾ ਬੱਸ ਸਟੇਸ਼ਨ ਆ ਉੱਥੇ ਜਿਹੜੇ ਛੱਡ ਕੇ ਆਈਸ ਵਾਲੇ ਚਲੇ ਗਏ ਜੀ। ਤੇ ਹਰਜੋਤ ਜੀ, ਰਮਨ ਜੀ, ਹੁਣ ਆਪਾਂ ਥੋੜ੍ਹੀਆਂ ਜਿਹੜੀਆਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਵੀ ਜਿਹੜਾ ਆ ਉਹ ਨਜ਼ਰ ਮਾਰੀ ਜਾਵੇ। ਤੇ ਕਹਿੰਦੇ ਆ ਜਿਹੜੀ ਆਪਾਂ ਸਭ ਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ FMCSA ਨੇ ਡਿਸੀਜਨ ਦਿੱਤਾ ਸੀਗਾ ਜਿਹੜਾ ਕੈਲੀਫੋਰਨੀਆ ਲਾ ਤੋਂ ਬਹੁਤ ਸਾਰਿਆਂ ਨੂੰ ਜਿਹੜਾ ਪ੍ਰੀਐਂਪਟ ਜਿਹੜਾ ਕੀਤਾ ਸੀਗਾ, ਟੀਮਸਟਰਸ ਵਾਲੇ ਕਹਿੰਦੇ ਆ ਉਹ 9th ਸਰਕਟ ਦੇ ਵਿੱਚ ਪਹੁੰਚ ਚੁੱਕੇ ਨੇ ਉਸੇ ਹੀ ਜਿਹੜੇ FMCSA ਦੇ ਡਿਸੀਜਨ ਦੇ ਇੱਕ ਹਿਸਾਬ ਦੇ ਨਾਲ ਖਿਲਾਫ ਉਸ ਨੂੰ ਰਿਵਿਊ ਕਰਨ ਦੇ ਲਈ। ਜੀ ਇਹ ਜਿਹੜਾ ਲਾਅ ਸੂਟ ਹੈਗਾ ਇਹ ਆਲਰੇਡੀ ਐਕਸਪੈਕਟਡ ਸੀਗਾ ਕਿ ਇਹ ਲਾਅ ਸੂਟ ਜਿਹੜਾ ਇਹ ਆਊਗਾ। ਟੀਮਸਟਰ ਲੋਕਲ 2785 ਜਿਹੜੀ ਯੂਨੀਅਨ ਹੈਗੀ ਆ, ਉਹਨਾਂ ਨੇ ਇੱਕ ਡਰਾਈਵਰ ਜਿਹੜਾ ਵਰਾਡੋ ਲੂਨਾ, ਉਹਨਾਂ ਨੇ ਰਲ ਕੇ ਜਿਹੜਾ ਆ ਦਸੰਬਰ 27 ਨੂੰ ਇਹ FMCS ਦੇ ਖਿਲਾਫ ਜਿਹੜਾ ਲਾਅ ਸੂਟ ਹੈਗਾ ਫਾਈਲ ਕੀਤਾ ਕਿ ਜਿਹਦੇ ਵਿੱਚ ਕਿ ਜਿਹੜੇ ਇਹ ਡਰਾਈਵਰ ਮਿਸਟਰ ਲੂਨਾ ਹੈਗੇ ਆ, ਇਹ ਕਹਿੰਦੇ ਕਿ ਸਾਨੂੰ ਜਿਹੜੀ ਮੀਲਸ ਐਂਡ ਰੈਸਟ ਬ੍ਰੇਕ ਮਿਲਦੀਆਂ ਸੀਗੀਆਂ ਉਹ ਬੇਸਿਕਲੀ ਸਾਡੀ ਕੰਪਨੀ ਵੱਲੋਂ ਦਿੱਤੀਆਂ ਜਾਂਦੀਆਂ ਸੀਗੀਆਂ, ਜਿਹੜੀਆਂ ਕਿ ਅਕੋਰਡ ਹੁਣ ਦੇਣ ਦੀ ਲੋੜ ਨਹੀਂ ਹੈਗੀ। ਸੋ ਉਹ ਚੀਜ਼ਾਂ ਜਿਹੜੀਆਂ ਇਹ ਜਿਹੜੇ ਇਸ਼ੂ ਬੜਾ ਬਰਨਿੰਗ ਇਸ਼ੂ ਸੀਗਾ ਕੈਲੀਫੋਰਨੀਆ ਦਾ। ਛੋਟੀਆਂ ਕੰਪਨੀਆਂ ਸੀਗੀਆਂ ਇਹਨਾਂ ਦੇ ਲਈ ਜਿਹੜੀ ਮੀਲ ਐਂਡ ਰੈਸਟ ਬ੍ਰੇਕ ਸੀਗੀ, ਇਹ ਬੜੀ ਇਸ਼ੂ ਬਣੀ ਹੋਈ। ਤੇ FMCSA ਨੇ ਟਰਾਈ ਕੀਤੀ ਸੀ, ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਦੀ ਰਿਕਮੈਂਡੇਸ਼ਨ ਤੇ ਇਹ ਪਟੀਸ਼ਨ ਜਿਹੜੀ ਉਹਨਾਂ ਨੇ ATA ਨੇ ਫਾਈਲ ਕੀਤੀ ਸੀਗੀ ਕਿ ਇਹ ਜਿਹੜੀਆਂ ਮੀਲ ਐਂਡ ਰੈਸਟ ਬ੍ਰੇਕ ਆ, ਇਹ ਜਿਹੜੇ ਰੂਲਸ ਆ, ਇਹ ਸਾਰੇ US ਦੇ ਵਿੱਚ ਇੱਕੋ ਰੂਲ ਹੋਣਾ ਚਾਹੀਦਾ ਆ। ਜਿਹੜਾ ਫੈਡਰਲ ਰੂਲ ਡਰਾਈਵਰ ਕ੍ਰਾਸ ਕੰਟਰੀ ਜਾ ਰਿਹਾ ਹੈਗਾ ਤੇ ਉਹਨੂੰ ਕਿਸੇ ਸਟੇਟ ਦੇ ਵਿੱਚ ਜਿਹੜਾ ਇਹ ਰੂਲ ਚੇਂਜ ਨਾ ਹੋਵੇ। ਸੋ ਯੂਨੀਫਾਰਮਿਟੀ ਕੀਤੀ ਸੀਗੀ, ਪਰ ਡੈਫੀਨੇਟਲੀ ਇਹ ਜਿਹੜਾ ਐਗਜ਼ੈਂਪਸ਼ਨ ਦਿੱਤੀ ਸੀਗੀ ਉਹਨੂੰ ਚੈਲੰਜ ਕਰ ਦਿੱਤਾ ਗਿਆ ਆ 9th ਸਰਕਟ ਕੋਰਟ ਦੇ ਵਿੱਚ ਟੀਮਸਟਰ ਤੇ ਲੋਕਲ ਡਰਾਈਵਰਸ ਵੱਲੋਂ।
ਸੋ ਇਹ ਆਉਣ ਵਾਲਾ ਸਮਾਂ ਹੁਣ ਦੱਸੇਗਾ ਕਿ ਇਹਦੇ ਵਿੱਚ ਕਿਹੜੀ ਚੀਜ਼ ਜਿਹੜੀ ਹੈ ਕਿ ਕਿਹੜਾ ਪਾਸਾ ਜਿਹੜਾ ਉਹ ਭਾਰੀ ਪੈਂਦਾ ਆ। ਪਰ ਹਾਲ ਦੀ ਘੜੀ ਜਿਹੜਾ ਆ ਇਹਦੇ ਉੱਤੇ ਜਿਹੜਾ ਲਾਅਸੂਟ ਆ ਹੋ ਚੁੱਕਾ ਹੈ 27 ਦਸੰਬਰ ਨੂੰ 21 ਦਸੰਬਰ ਨੂੰ ਇਹ ਡਿਸੀਜਨ FMCSA ਵੱਲੋਂ ਡਿਸਾਈਡ ਕੀਤਾ ਗਿਆ ਸੀਗਾ ਤੇ 27 ਜਿਹੜਾ ਹੈਗਾ ਆ ਉਹ 27 ਦਸੰਬਰ ਨੂੰ ਇਹਦੇ ਅਗੇਂਸਟ ਲਾਅਸੂਟ ਜਿਹੜਾ ਆ ਉਹ ਕਰ ਦਿੱਤਾ ਗਿਆ ਤੇ ਟੀਮਸਟਰ ਕੋਲੋਂ ਓਪਨਿੰਗ ਬਰੀਫ ਸਕੈਜੂਲ ਜਿਹੜੀ 18 ਮਾਰਚ ਦੀ ਕੀਤੀ ਗਈ ਆ। ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੇ ਵਿੱਚ ਰਿਵਰਸ ਕੀਤਾ ਜਾ ਸਕਦਾ ਕਿ ਨਹੀਂ ਰਿਵਰਸ ਕੀਤਾ ਜਾ ਸਕਦਾ। ਜੀ ਜੀ ਬਿਲਕੁਲ, ਇਹ ਤਾਂ ਹੈ ਹੀ ਸੀਗਾ ਵੀ ਫਿਰ ਜਿਹੜੇ ਯੂਨੀਅਨ ਵਾਲੇ ਉਹਨਾਂ ਦੀ ਕਹਿ ਲਓ ਵੀ ਬ੍ਰੇਕ ਵਿੱਚ ਖ਼ਤਮ ਹੁੰਦੀ ਸੀ ਅਤੇ ਉਹ ਇਹ ਚੀਜ਼ ਜਿਹੜੀ ਉਹ ਨਹੀਂ ਸੀ ਚਾਹੁੰਦੇ ਵੀ ਉਹਨਾਂ ਦੀ ਬ੍ਰੇਕ ਜਿਹੜੀ ਉਹਨਾਂ ਨੂੰ ਮਿਲਦੀ ਸੀ ਉਹ ਇੱਕ ਹਿਸਾਬ ਦੇ ਨਾਲ ਖ਼ਤਮ ਹੋਵੇ, ਕਿਉਂਕਿ FMCSA ਕਹਿੰਦਾ ਸੀਗਾ ਵੀ ਤੁਹਾਨੂੰ ਫਿਰ ਉਹ ਬ੍ਰੇਕ ਦੀ ਜ਼ਰੂਰਤ ਨਹੀਂ ਹੈਗੀ ਆ। ਜੀ ਅਗਲੀ ਜਿਹੜੀ ਗੱਲ ਕਰੀਏ ਰੈਗੂਲੇਸ਼ਨਾਂ ਦੇ ਨਾਲ ਹੀ ਜਿਹੜੀ ਸੰਬੰਧਿਤ ਆ, ਜਿਹੜੇ CVSA ਵਾਲੇ ਆ ਜਿਹੜੇ ਅਕਸਰ 3 ਦਿਨਾਂ ਦਾ ਲਾਉਂਦੇ ਹੁੰਦੇ ਆ ਸਾਰੇ ਪਾਸੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਚੈੱਕ ਕਰਦੇ ਆ ਸਾਰੇ ਟਰੱਕਾਂ ਨੂੰ, ਉਹ ਕਹਿੰਦੇ ਵੀ ਜਿਹੜੇ FMCSA ਦੀਆਂ ਜਿਹੜੀਆਂ ਰੈਗੂਲੇਟਰੀ ਐਗਜ਼ੈਂਪਸ਼ਨਸ ਆ ਉਹ ਬਹੁਤ ਹੀ ਜ਼ਿਆਦਾ ਆ ਅਤੇ ਪਰਸਨਲ ਕਨਵੇਅੰਸ ਵਾਲੀ ਜਿਹੜੀ ਪਾਲਿਸੀ ਹੋਰ ਸਖਤ ਹੋਣੀ ਚਾਹੀਦੀ ਆ। ਜੀ ਬਿਲਕੁਲ, ਜਿਹੜੀ CVSA ਇਹ ਹੈਗੀ ਅਬਾਊਟ 4000 ਇਹਦੇ ਵਿੱਚ ਇੰਸਪੈਕਟਰਸ ਹੈਗੇ ਥਰੂ ਆਊਟ US ਕੈਨੇਡਾ ਐਂਡ ਜਿਹੜੀ ਆ ਮੈਕਸੀਕੋ ਇਹਦੇ ਵਿੱਚ ਕਰਦੇ ਆ। ਸੋ ਇਹ ਜਿਹੜੀ ਏਜੰਸੀ ਹੈਗੀ ਆ ਇਹਨਾਂ ਨੇ ਇਹ ਕੁਐਸਚਨ ਚੁੱਕਿਆ FMCSA ਦੇ ਕੋਲ ਕਿ ਜਿਹੜੀਆਂ ਐਗਜ਼ੈਂਪਸ਼ਨਸ ਹੈਗੀਆਂ ਟੂ ਮੈਨੀ ਐਗਜ਼ੈਂਪਸ਼ਨਸ ਦੇਈ ਜਾ ਰਹੀ ਹੈ FMCSA ਤੇ ਵੀ ਇਹ ਜਿਹੜੀਆਂ ਐਗਜ਼ੈਂਪਸ਼ਨਸ ਹੈਗੀਆਂ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਦਿੱਤਾ ਜਾਵੇ। ਔਰ ਈਵਨ FMCSA ਵੱਲੋਂ ਇਹ ਵੀ CVSA ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਕਿ ਉਹਨਾਂ ਦਾ ਰਿਪਰੈਜ਼ੈਂਟੇਟਿਵ ਇਸ ਬੋਰਡ ਤੇ ਚਾਹੀਦਾ ਜਿੱਥੇ FMCSA ਵੱਲੋਂ ਪਟੀਸ਼ਨਸ ਗ੍ਰਾਂਟ ਕੀਤੀਆਂ ਜਾਂਦੀਆਂ ਐਗਜ਼ੈਂਪਸ਼ਨਸ ਗ੍ਰਾਂਟ ਕੀਤੀਆਂ ਜਾਂਦੀਆਂ ਉਸ ਬੋਰਡ ਤੇ ਉਹਨਾਂ ਦਾ ਰਿਪਰੈਜ਼ੈਂਟੇਟਿਵ ਵੀ ਚਾਹੀਦਾ ਆ। ਤੇ ਖਾਸ ਕਰਕੇ ਜਿਹੜੀ ਕਨਫਿਊਜ਼ਨ ਇਹ ਹੈਗਾ ਰਾਜ ਕਿ ਐਗਜ਼ੈਂਪਸ਼ਨਸ ਜਿਹੜੀਆਂ ਬੈਕ ਟੂ ਬੈਕ ਐਗਜ਼ੈਂਪਸ਼ਨਸ ਇੰਨੀਆਂ ਜ਼ਿਆਦੀਆਂ ਹੋ ਰਹੀਆਂ ਤੇ ਜਿਹੜੀਆਂ ਐਗਜ਼ੈਂਪਸ਼ਨਸ ਹੋ ਰਹੀਆਂ ਉਹਨਾਂ ਦੀ ਜਿਹੜੀ ਲੈਂਗੁਏਜ ਹੈਗੀ ਆ ਉਹ ਡੈਫੀਨੇਟਲੀ ਮੈਂ ਵੀ ਉਹ ਗੱਲ ਕਹੂੰਗਾ ਕਿ ਜਿਹੜੀ ਲੈਂਗੁਏਜ ਆ ਉਹ ਬੜੀ ਮਤਲਬ ਕਿ ਪੂਰੀ ਕਲੀਅਰੈਂਸ ਨਹੀਂ ਹੈਗੀ, ਉਹਦੀ ਕਲੈਰਿਟੀ ਨਹੀਂ ਹੈਗੀ ਉਹਦੇ ਵਿੱਚ ਵੀ ਕੀ ਕਹਿਣਾ ਜਾ ਰਹੀ ਹੈ FMCSA। ਕਈ ਜਗ੍ਹਾ ਤੇ ਜਦੋਂ ਹੁਣ ਇਹ ਸਕੇਲਸ ਤੇ ਜਿੱਥੇ ਵੀ ਇਨਸਪੈਕਸ਼ਨ ਹੁੰਦੀ ਆ ਉੱਥੇ ਇਹ ਬਹੁਤ ਸਿਚੁਏਸ਼ਨ ਦੇਖਣ ਨੂੰ ਮਿਲ ਰਹੀ ਆ ਕਿ ਤੁਸੀਂ ਐਗਜ਼ੈਂਪਟ ਹੈਗੇ ਆ ਕਿਸੇ ਚੀਜ਼ ਤੇ ਤੁਹਾਡੀ ਐਗਜ਼ੈਂਪਸ਼ਨ ਜਿਹੜੀ ਆ ਉਹ ਤੁਸੀਂ ਆਪਣੀ ਦੱਸਦੇ ਆ ਕਿ ਮੇਰੀ ਕੰਪਨੀ ਐਗਜ਼ੈਂਪਟ ਹੈਗੀ ਆ ਇਸ ਚੀਜ਼ ਤੋਂ, ਪਰ CVSA ਕੋਲ ਉਹ ਅਪਡੇਟਡ ਇਨਫੋਰਮੇਸ਼ਨ ਹੀ ਨਹੀਂ ਹੈਗੀ ਆ। ਉਹਨਾਂ ਦੇ ਇੰਸਪੈਕਟਰਸ ਨੂੰ ਪਤਾ ਹੀ ਨਹੀਂ ਹੈਗਾ ਕਿ ਐਗਜ਼ੈਂਪਸ਼ਨ ਆਲਰੇਡੀ ਹੋ ਚੁੱਕੀ ਆ ਨਹੀਂ ਹੋ ਚੁੱਕੀ ਆ। ਸੋ ਇੱਕ ਇਹ ਜਿਹੜੀ ਚੀਜ਼ ਇਸ ਵੇਲੇ ਦੋਨੋਂ ਏਜੰਸੀਜ਼ ਦੇ ਵਿੱਚ ਕਾਫੀ ਜ਼ਿਆਦਾ ਫਰਕ ਚੱਲ ਰਿਹਾ ਹੈਗਾ ਕਿ ਦੋਨਾਂ ਨੂੰ ਪਤਾ ਨਹੀਂ ਲੱਗ ਰਿਹਾ। ਔਰ ਖਾਸ ਕਰਕੇ ਜਿਹੜਾ ਸਪੈਸ਼ਲੀ ਇਹਨਾਂ ਨੇ ਗੱਲ ਕੀਤੀ ਆ ਜਿਹੜੇ CVSA ਦੇ ਜਿਹੜੇ ਹੈਗੇ ਆ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਕੋਲਿਨ ਮੂਨੀ, ਉਹਨਾਂ ਨੇ ਇਹ ਗੱਲ ਖਾਸ ਤੌਰ ਤੇ ਕਹੀ ਹੈਗੀ ਹੈ ਕਿ ਜਿਹੜੇ ਆਪਣੇ ਪਰਸਨਲ ਕਨਵੇਅੰਸ ਦੇ ਜਿਹੜੇ ਰੂਲਸ ਹੈਗੇ ਆ ਪਰਸਨਲ ਕਨਵੇਅੰਸ ਦੇ ਉਹ ਬਹੁਤ ਜ਼ਿਆਦਾ ਗ੍ਰੇ ਏਰੀਆ ਹੈਗਾ, ਬਹੁਤ ਜ਼ਿਆਦਾ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਨਹੀਂ ਸੈਟਿਸਫੈਕਟਰੀ ਨਹੀਂ ਹੈਗੀਆਂ ਕਿ ਜਿਹੜੀਆਂ ਉਹ ਗੱਲ ਕੀਤੀ ਜਾ ਸਕੇ ਉਹਨਾਂ ਦੇ ਬਾਰੇ। ਤੇ ਉਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਹੁਣ ਕੋਈ ਵੀ ਜਾ ਰਿਹਾ ਕਿ ਆਪਾਂ ਰੀਜ਼ਨੇਬਲ ਚੀਜ਼ ਕਹਿੰਦੇ ਜੀ ਗਿਵਨ ਡਾਊਟ ਦੇ ਵਿੱਚ ਆ ਜਾਂਦਾ ਤੇ ਉੱਥੇ ਹੁਣ ਉਹ ਕਹਿ ਰਹੇ ਕਿ ਜਿਹੜੀ ਹੁਣ ਈਵਨ ਜਿਹੜੀ ਪਰਸਨਲ ਕਨਵੇਅੰਸ ਹੈਗੀ ਜੇ ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਪਰਸਨਲ ਕਨਵੇਅੰਸ ਦੇ ਵਿੱਚ ਡੇਲੀ ਦੀ ਲਿਮਿਟ ਤੁਹਾਡੀ ਹੈਗੀ ਆ 46 ਮਾਈਲਸ ਪਰ ਡੇ ਮੈਕਸਿਮਮ ਲਿਮਿਟ ਹੈਗੀ ਆ ਤੁਹਾਡੇ ਮਾਈਲਸ ਦੀ। ਪਰ ਜੇ ਹੁਣ ਆਪਾਂ ਇੱਥੇ ਅਮਰੀਕਾ 'ਚ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਆਪਣੇ ਇਹਨਾਂ ਨੇ ਟਾਈਮ ਤੇ ਮਾਈਲਸ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਰੱਖੀ ਹੈਗੀ, ਵਿਚ ਇਜ਼ ਅਗੇਨ ਡੇਂਜਰਸ ਹੈਗਾ ਆ ਕਿ ਹੁਣ ਬੰਦਾ ਕਿੰਨੇ ਮਾਈਲ ਚਲਾਉਂਦਾ ਆ ਕਿੱਥੇ ਜਾਂਦਾ ਆ। ਹੁਣ ਇਹ ਚੀਜ਼ਾਂ ਜਿਹੜੀਆਂ ਕਾਫੀ ਡਾਊਟ ਕ੍ਰੀਏਟ ਕਰਦੀਆਂ ਤੇ ਉਹ ਜਿਹੜੀ ਇਸ ਵੇਲੇ ਕਹਿੰਦੇ ਹੁੰਦੇ ਆ ਆਪਣੇ ਪੰਜਾਬੀ ਦੇ ਵਿੱਚ ਭੰਬਲ ਭੂਸੇ ਵਾਲੀ ਗੱਲ ਪਈ ਹੋਈ ਆ ਕਿ ਕੀ ਸਹੀ ਆ ਤੇ ਕੀ ਗਲਤ ਆ ਉਹ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ। ਤੇ ਉਹ ਇਹ ਸਾਰੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਜਿਹੜੇ ਇਹ ਜਿੰਨੇ ਵੀ ਇਸ ਵੇਲੇ ਕਹਿ ਲਓ ਵੀ ਕੁਐਸਚਨ ਮਾਰਕ ਲੱਗ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਉਹ ਉਸ ਵੱਲ ਨੂੰ ਇਸ਼ਾਰਾ ਕਰਦੀਆਂ ਕਿ ਜਿਹੜੇ ਆਵਰਸ ਆਫ ਸਰਵਿਸ ਹੈਗੇ ਆ ਉਹਨਾਂ ਤੇ ਬਿਲਕੁਲ ਧਿਆਨ ਦਿੱਤਾ ਜਾਵੇ, ਉਹਨਾਂ ਨੂੰ ਠੀਕ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਹ ਇੰਨੀਆਂ ਸਟਿਕਨੈਸ ਜਿਹੜੀ ਅੱਗੇ ਹੋਣ ਵਾਲੀ ਆ ਉਹਦੇ ਵਿੱਚ ਥੋੜ੍ਹੀ ਜਿਹੀ ਲੀਨੀਅੰਸੀ ਆਵਰਸ ਆਫ ਸਰਵਿਸ ਦੇ ਵਿੱਚ ਦਿਖਾਉਣੀ ਪੈਣੀ ਆ। ਅਦਰਵਾਈਜ਼ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਬੇਸਿਕਲੀ ਟਰੱਕਿੰਗ ਕੰਪਨੀ ਵਾਸਤੇ ਵੀ ਬਹੁਤ ਟਫ ਹੈਗਾ
to meet all these requirements, ਇਹਨਾਂ ਨੂੰ meet up ਕਰਨਾ ਤੇ ਏਜੰਸੀਜ਼ ਵਾਸਤੇ ਵੀ ਉਨਾ ਹੀ ਔਖਾ ਹੋਇਆ ਪਿਆ ਇਸ ਵੇਲੇ ਇਹਨਾਂ ਨੂੰ ਜਿਹੜਾ ਆ ਇਹਨਾਂ ਨੂੰ ਪੂਰਾ ਇਨਫੋਰਸ ਕਰਨਾ। ਜੀ ਜੀ, ਤੇ ਬਿਲਕੁਲ ਇੱਕ ਪਾਸੇ ELT ਲਾ ਕੇ ਜਿਹੜੀ ਸਖਤੀ ਜਿਹੜੀ FMCSA ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਦੂਜੇ ਪਾਸੇ ਜਿੱਦਾਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਵੱਖ ਐਗਜ਼ੈਂਪਸ਼ਨਸ ਦੇ ਕੇ ਉਹਨਾਂ ਤੋਂ ਜਿਹੜਾ ਇੱਕ ਬਚਣ ਦਾ ਰਾਹ ਵੀ ਜਿਹੜਾ ਨਾਲ ਦੇ ਨਾਲ ਦੱਸੀ ਜਾ ਰਹੇ ਨੇ। ਸੋ ਬਿਲਕੁਲ ਆਵਰ ਆਫ ਸਰਵਿਸ ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਰੌਲਾ ਰੱਪਾ ਹੈਗਾ, ਬੜੇ ਚਿਰ ਤੋਂ ਜਿਹੜੇ ਡਰਾਈਵਰਸ ਦੀ ਆਈ ਥਿੰਕ ਆਵਰ ਆਫ ਸਰਵਿਸ ਨੂੰ ਲੈ ਕੇ ਮੰਗ ਵੀ ਹੈਗੀ ਆ। ਅਤੇ ਨਾਲ ਹੀ ਇਹ ਵੀ ਰਮਨ ਜੀ ਪੁੱਛਦੇ ਜਾਈਏ, ਕੋਈ ਅਪਡੇਟ ਹੈ ਜਿਹੜੇ ਇਹਨਾਂ ਨੇ ਆਵਰ ਆਫ ਸਰਵਿਸ ਦੇ ਉੱਤੇ ਜਿਹੜੇ ਕਮੈਂਟਸ ਲਏ ਸੀ ਵੀ ਉਸ ਦੇ ਉੱਤੇ ਕੋਈ ਵਰਕਆਊਟ ਜਿਹੜਾ ਚੱਲ ਰਿਹਾ ਆ ਜਾਂ ਕੁਛ ਨਵੀਂ ਦਿਸ਼ਾ ਵੱਲ ਨੂੰ ਕੁਛ ਵੱਧ ਰਹੇ ਆ? ਬਿਲਕੁਲ ਜੀ ਬਿਲਕੁਲ, ਉੱਤੇ ਕੰਮ ਚੱਲ ਰਿਹਾ ਹੈਗਾ, ਔਨਗੋਇੰਗ ਹੈਗਾ ਇਸ ਵੇਲੇ, ਪਰ ਕੋਈ ਐਸਾ ਨਵਾਂ ਅਪਡੇਟ ਨਹੀਂ ਆਇਆ ਹੈਗਾ ਜਿਹੜਾ ਕਿ ਉਹਦੇ ਵਿੱਚ ਕੋਈ ਐਸੀ ਜਿਹੜੀ ਚੇਂਜਸ ਜਿਹੜੀਆਂ ਇਹਨਾਂ ਨੇ ਆਲਰੇਡੀ ਮੰਨ ਲਈਆਂ ਹੋਣ। ਪਰ ਡੈਫੀਨੇਟਲੀ ਆਸ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਕੋਈ ਨਾ ਕੋਈ ਜਿਹੜਾ ਇਹਦਾ ਆਪਣਾ ਇਸ਼ੂ ਹੈਗਾ ਰਿਜ਼ੋਲਵ ਕਰ ਲਿਆ ਜਾਊਗਾ। ਕੋਈ ਨਾ ਕੋਈ ਜਿਹੜੇ ਕਮੈਂਟਸ ਆਪਾਂ ਦਿੱਤੇ ਸੀਗੇ, ਜਿਹੜੇ ਥੋੜ੍ਹੇ ਜਿਹੇ ਕਮੈਂਟਸ ਆਪਾਂ ਦਿੱਤੇ ਉਹਨਾਂ ਦੇ ਉੱਤੇ ਸ਼ਾਇਦ ਹੋ ਸਕਦਾ ਕੋਈ ਨਾ ਕੋਈ ਵਧੀਆ ਜਿਹੜਾ ਡਿਸੀਜ਼ਨ ਲੈ ਲਿਆ ਜਾਵੇ। ਜੀ ਜੀ, ਹਰਜੋਤ ਜੀ, ਰਮਨ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਥੋੜ੍ਹੀ ਜਿਹੀ ਬ੍ਰੇਕ ਲਵਾਂਗੇ ਅਤੇ ਟਰੱਕਿੰਗ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਖਬਰਾਂ ਇੱਕ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਵਾਪਸ ਉਸ ਨੂੰ ਆਪਾਂ ਕੰਟੀਨਿਊ ਕਰਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916-728 4100 916-728-4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ।
9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਰਮਨ ਜੀ, ਤੁਹਾਨੂੰ ਵੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਅਤੇ ਅਗਲੀਆਂ ਜਿਹੜੀਆਂ ਆਪਾਂ ਕੁਛ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਹਰਜੋਤ ਜੀ, ਆਪਾਂ ਪਿਛਲੀ ਦੀ ਵੀ ਜਿਹੜੀ ਖਬਰ ਕੀਤੀ ਸੀ ਵੀ ਜਿਹੜੇ ਪੋਰਟ ਦੇ ਉੱਤੇ ਜਿਹੜੇ ਟਰੱਕਿੰਗ ਕੰਪਨੀਜ਼ ਵਾਲੇ ਆ ਉਹ ਕਾਫੀ ਜ਼ਿਆਦਾ ਜਿਹੜਾ ਟਰੱਕਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਧੱਕਾ ਜਿਹੜਾ ਕਰ ਰਿਹਾ ਤੇ ਕਹਿੰਦੇ ਕੈਲੀਫੋਰਨੀਆ ਲੇਬਰ ਕਮਿਸ਼ਨਰ ਨੇ ਉਹਨਾਂ ਟਰੱਕਿੰਗ ਕੰਪਨੀਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਹੈ ਜਿਨ੍ਹਾਂ ਦੇ ਉੱਤੇ ਲੇਬਰ ਵਾਇਲੇਸ਼ਨ ਦੀਆਂ ਜੱਜਮੈਂਟਸ ਆਈਆਂ। ਬਿਲਕੁਲ, ਇਹ ਜਿਹੜੀ ਕੈਲੀਫੋਰਨੀਆ ਲੇਬਰ ਕਮਿਸ਼ਨਰ ਹੈਗੇ ਉਹਨਾਂ ਨੇ 31 ਟਰੱਕਿੰਗ ਕੰਪਨੀਆਂ ਜਿਹੜੀਆਂ ਉਹਨਾਂ ਦੀ ਲਿਸਟ ਜਿਹੜੀ ਜਾਰੀ ਕੀਤੀ ਹੈ ਜਿਨ੍ਹਾਂ ਤੇ ਵੇਜ ਥੈਫਟ ਤੇ ਹੋਰ ਕਾਫੀ ਜਿਹੜੇ ਮਾਮਲੇ ਜਿਹੜੇ ਪੈਂਡਿੰਗ ਪਏ ਆ ਔਰ ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜੇ ਪੈਸੇ ਆ ਉਹਨਾਂ ਨੇ ਸੈਟਲਮੈਂਟ ਨਹੀਂ ਕੀਤੀ ਅਜੇ ਤੱਕ। ਸੋ ਇਹ ਜਿਹੜੀ ਜੱਜਮੈਂਟ ਸੀਗੀ, ਜਿਹੜੀ ਇਸ ਆਪਣਾ ਲਾਅ ਸੀਗਾ, ਇਹ ਜਿਹੜਾ 1 ਤਰੀਕ ਨੂੰ ਇਹ ਫਾਰਮ ਦੇ ਵਿੱਚ ਆਇਆ ਸੀਗਾ, ਉਹਦੇ ਉੱਤੇ ਜੈਰੀ ਬਰਾਊਨ ਉਹਨਾਂ ਨੇ ਜਿਹੜਾ ਇਹ ਸਾਈਨ ਕੀਤਾ ਸੀਗਾ। ਸੋ ਇਹਦੇ ਵਿੱਚ 31 ਕੰਪਨੀਆਂ ਦੀ ਲਿਸਟ ਜਿਹੜੀ ਉਹ ਜਾਰੀ ਹੋ ਚੁੱਕੀ ਆ ਤੇ ਇਹ 31 ਕੰਪਨੀਆਂ ਦੇ ਕੋਲ ਜਿਹੜਾ ਇਹ ਟਾਈਮ ਹੈਗਾ ਟੂ ਰਿਜ਼ੋਲਵ ਦਿਸ, ਇਹਨਾਂ ਨੂੰ ਰਿਜ਼ੋਲਵ ਕਰਕੇ ਤੇ ਤਾਂ ਕਿ ਇਹਨਾਂ ਨੂੰ ਇਸ ਲਿਸਟ ਦੇ ਵਿੱਚ ਆਪਣਾ ਨਾਂ ਕੱਢਣ ਦੇ ਲਈ ਉਹਨਾਂ ਕੋਲ ਇੰਨਾ ਟਾਈਮ ਹੈਗਾ। ਤੇ ਇਹ ਜਿਹੜੀ ਲਿਸਟ ਹੈਗੀ ਆ ਇਹਦੇ ਜਿਹੜੇ ਆ ਅਨਪੇਡ ਵੇਜਿਸ, ਡੈਮੇਜਿਸ, ਐਕਸਪੈਂਸਿਸ, ਪੈਨਲਟੀਜ਼, ਵਰਕਰਸ ਕੰਪਨਸੇਸ਼ਨ, ਲਾਇਬਿਲਿਟੀ ਕਲੇਮ ਜਿਹੜੇ ਨੇ ਜਿਹੜੇ ਸੈਟਲ ਕੀਤੇ ਗਏ ਉਹ ਜਿਹੜੇ ਆ ਉਹ 90 ਡੇਜ਼ ਦੇ ਵਿੱਚ ਉਹਨਾਂ ਦੇ ਉਸ ਮਤਲਬ ਕਿ ਸੈਟਲ ਕਰਕੇ ਆਪਣਾ ਨਾਂ ਇਸ ਲਿਸਟ ਚੋਂ ਕਢਾ ਸਕਦੇ ਆ। ਸੋ ਇਹ ਲਿਸਟ ਜਿਹੜੀ ਆ ਜਲਦੀ ਆਪਣੀ ਵੈਬਸਾਈਟ ਤੇ ਵੀ ਆਪਾਂ ਅਪਡੇਟ ਕਰ ਦਿਆਂਗੇ ਤਾਂ ਕਿ ਉੱਥੇ ਵੀ ਤੁਸੀਂ ਜਾ ਕੇ ਲਿਸਟ ਦੇਖ ਸਕਦੇ ਹੈਗੇ ਕਿ ਹੈਗੀ ਜੇ ਕੋਈ ਵੀ ਕੰਪਨੀ ਐਸੀ ਹੈਗੀ ਜਿਹਨੂੰ ਤੁਸੀਂ ਕੰਮ ਕਰਦੇ ਹੈਗੇ ਆ ਤਾਂ ਮੇਕ ਸ਼ੋਰ ਕਿ ਤੁਸੀਂ ਇਸ ਅਕੋਰਡਿੰਗ ਟੂ ਦਿਸ ਵੀ ਤੁਸੀਂ ਸਟੈਪ ਜਿਹੜਾ ਚੱਕਣਾ ਚਾਹੀਦਾ ਉਹ ਤੁਸੀਂ ਜ਼ਰੂਰ ਆਪਣਾ ਚੱਕਿਓ ਤਾਂ ਕਿ ਕੋਈ ਵੀ ਐਸੀ ਕੰਪਨੀ ਦੇ ਚੱਕਰ 'ਚ ਨਾ ਫਸੋ ਜਿਹੜੀ ਕਿ ਇਹੋ ਜਿਹੇ ਕਲੇਮਸ ਵਗੈਰਾ ਜਿਹੜੇ ਨਹੀਂ ਪੇ ਕਰਦੇ। ਜੀ ਕੁਛ ਮਹੀਨੇ ਪਹਿਲਾਂ ਆਈ ਥਿੰਕ ਪਿਛਲੇ ਸਾਲ ਦੇ ਵਿੱਚ USA ਟੂਡੇ ਵਾਲਿਆਂ ਨੇ ਬੜੀ ਇੱਕ ਕੰਪਰੀਹੈਂਸਿਵ ਰਿਪੋਰਟ ਜਿਹੜੀ ਆ ਪੋਰਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਵੇਜ ਥੈਫਟ ਦੀ ਅਤੇ ਕਿੱਦਾਂ ਜਿਹੜੇ ਉੱਥੇ ਟਰੱਕਰਸ ਦਾ ਹਾਲ ਬੁਰਾ ਹੋਇਆ ਪਿਆ ਆ। 12 16 ਘੰਟੇ ਜਿਹੜੇ ਕੰਮ ਕਰਨ ਦੇ ਬਾਅਦ ਵੀ ਉਹ ਇੰਨੇ ਕੁ ਜ਼ਿਆਦਾ ਫੀਸਾਂ ਅਤੇ ਇੰਨੇ ਕੁ ਜ਼ਿਆਦਾ ਡਿਡਕਸ਼ਨਸ ਦੇ ਮਾਰੇ ਉਹਨਾਂ ਦੇ ਪੱਲੇ ਜਿਹੜੇ ਵਿਚਾਰਿਆਂ ਦੇ ਕੁਛ ਨਹੀਂ ਸੀ ਪੈ ਰਿਹਾ। ਅਗਲੀ ਜਿਹੜੀ ਖਬਰ ਜੇ ਉਸ ਦੇ ਉੱਤੇ ਆਪਾਂ ਜਿਹੜੇ ਨਜ਼ਰ ਮਾਰਦੇ ਹਾਂ, ਜਿਹੜਾ ਬਿਊਰੋ ਆਫ ਲੇਬਰ ਸਟੈਟਿਸਟਿਕਸ ਹੈਗਾ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਇੱਕ ਵਾਰੀ ਫੇਰ ਦੱਸਿਆ ਵੀ ਰੁੱਖ ਜਿਹੜਾ ਜੋਬ ਮਾਰਕੀਟ ਦਾ ਲਗਾਤਾਰ ਗੁੱਡ ਜਿਹੜਾ ਚੱਲ ਰਿਹਾ ਆ। ਤਕਰੀਬਨ ਆਈ ਥਿੰਕ 2 ਤੋਂ 3 ਲੱਖ ਦੇ ਦਰਮਿਆਨ ਜਿਹੜੀਆਂ ਆ ਨਵੀਆਂ ਜੋਬਾਂ ਕ੍ਰੀਏਟ ਹੋਈਆਂ ਅਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਹਿੰਦੇ ਆ ਕਾਫੀ ਵਾਧਾ ਜਿਹੜਾ ਇਹਦੇ ਦੇ ਵਿੱਚ ਵੀ ਜਿਹੜਾ ਉਹ ਦੇਖਿਆ ਗਿਆ ਹੈਗਾ। ਬਿਲਕੁਲ ਜੀ, ਟਰੱਕਿੰਗ ਕੰਪਨੀ ਦੇ ਵਿੱਚ ਜਿਹੜਾ ਇਹਨਾਂ ਦਾ ਪੂਰਾ ਫੁੱਲ ਜਿਹੜਾ 300 ਦੀਆਂ ਜੌਬਸ ਹੈਗੀਆਂ ਇਹ ਐਡ ਹੋਈਆਂ ਆ ਮੰਥ ਆਫ ਦਸੰਬਰ ਦੇ ਵਿੱਚ ਤੇ ਇਹਦੇ ਵਿੱਚ ਟਰੱਕਿੰਗ ਦਾ ਜਿਹੜਾ ਆ ਉਹ ਕਾਫੀ ਵਧੀਆ ਰਿਹਾ ਹੈਗਾ ਤੇ ਜਿਹੜੀਆਂ 2017 ਦੇ ਵਿੱਚ 9400 ਜੌਬਾਂ ਸੀਗੀਆਂ, 2018 ਦੇ ਵਿੱਚ 30600 ਜੌਬਾਂ ਜਿਹੜੀਆਂ ਉਹ ਹੋਈਆਂ ਹੈਗੀਆਂ। ਸੋ ਕਾਫੀ ਜਿਹੜਾ ਇੰਪ੍ਰੈਸਿਵ ਰਿਹਾ ਹੈਗਾ ਸਾਲ ਜਿਹੜਾ ਕਿ ਜੌਬਸ ਜਿਹੜੀਆਂ ਕਾਫੀ ਜ਼ਿਆਦੀਆਂ ਵਧੀਆ ਐਡ ਹੋਈਆਂ ਤੇ ਆਪਣਾ ਜਿਹੜਾ ਸਬ ਸੈਕਟਰ ਹੈਗਾ ਟਰਾਂਸਪੋਰਟੇਸ਼ਨ ਦਾ ਉਹਦੇ ਸੈਕਸ਼ਨ ਦੇ ਵਿੱਚ ਵੀ ਜਿਹੜੀਆਂ ਜੌਬਸ ਹੈਗੀਆਂ ਬਹੁਤ ਹੀ ਵਧੀਆ ਇਹਨਾਂ ਨੇ ਜਿਹੜੀ ਆ ਗਰੋਥ
about 2.5% ਹਾਇਰ ਦੈਨ ਲਾਸਟ ਈਅਰ ਹੈਗੀ ਆ। ਸੋ ਕਾਫੀ ਵਧੀਆ ਜਿਹੜਾ ਆ ਇਹਦੇ ਵਿੱਚ ਜਿਹੜਾ ਐਰਕੀ ਰਿਹਾ ਹੈਗਾ, ਜਿਹੜੀ ਜੌਬ ਕ੍ਰੀਏਸ਼ਨ ਹੈਗੀ ਕਾਫੀ ਹੋਈ ਆ। ਜਿੱਦਾਂ ਕਿ ਆਪਾਂ ਅਜੇ ਵੀ ਸਟਿਲ ਜਾਣਦੇ ਹੈਗੇ ਆਲਮੋਸਟ 50,000 ਪਲੱਸ ਜਿਹੜੇ ਡਰਾਈਵਰਸ ਆ ਉਹਨਾਂ ਦੀ ਲੋੜ ਹੈ ਅਜੇ। ਸੋ ਕਾਫੀ ਜਿਹੜੀ ਮਾਰਕੀਟ ਹੈਗੀ ਅਜੇ ਹੌਟ ਰਹੂਗੀ ਜੌਬ ਕ੍ਰੀਏਸ਼ਨ ਵਾਸਤੇ। ਜੀ ਜੀ ਬਿਲਕੁਲ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਇਹ ਵੀ ਆ ਰਹੀ ਆ ਵੀ ਫੇਸਬੁੱਕ ਦੇ ਉੱਤੇ ਇੱਕ ਟਰੱਕਰਸ ਦਾ ਜਿਹੜਾ ਹੈਗਾ ਗਰੁੱਪ ਆ ਜਿਹਨੂੰ ਬਲੈਕ ਸਮੋਕ ਮੈਟਰਸ ਕਰਕੇ ਜਾਣਿਆ ਜਾਂਦਾ। ਉਹ ਕਹਿੰਦੇ ਵੀ ਇੱਕ ਦਿਨ ਦੀ ਨੇਸ਼ਨ ਵਾਈਡ ਟਰੱਕਰਸ ਵਾਲੇ ਆ ਜਿਹੜੇ ਉਹ ਸਟ੍ਰਾਈਕ ਕਰਨ ਜਾ ਰਹੇ ਆ ਅਪ੍ਰੈਲ ਦੇ ਵਿੱਚ। ਉਹਦੇ ਬਾਰੇ ਜੇ ਡਿਟੇਲ ਇਨਫੋਰਮੇਸ਼ਨ ਹੈਗੀ ਆ? ਉਹਦੇ ਬਾਰੇ ਚ ਆਪਣਾ ਹਰਜੋਤ ਭਾਜੀ ਅਜੇ ਤੱਕ ਕੋਈ ਡਿਟੇਲ ਮੂਵਮੈਂਟ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ, ਮੇਰੇ ਖਿਆਲ 2 ਹਫ਼ਤੇ ਪਹਿਲਾਂ ਅਨਾਊਂਸਮੈਂਟ ਹੋਈ ਹੈ, ਪਰ ਉਹਦੇ ਉੱਤੇ ਅਜੇ ਕੋਈ ਏਡਾ ਕਲੈਰਿਟੀ ਨਹੀਂ ਹੈਗੀ ਕਿ ਕਿਸ ਵਾਸਤੇ ਕੀਤੀ ਜਾ ਰਹੀ ਹੈ ਜਾਂ ਉਹਦੇ ਕੀ ਹੈਗੇ ਆ ਜਾਂ ਉਹਨਾਂ ਦੇ ਕੀ ਮੰਤਵ ਹੈਗਾ, ਇਹਦੀ ਕੋਈ ਜਾਣਕਾਰੀ ਨਹੀਂ, ਕਲੈਰਿਟੀ ਨਹੀਂ ਹੈਗੀ। ਪਰ ਆਉਣ ਵਾਲੇ ਸਮੇਂ ਜਿੱਦਾਂ ਤੱਕ ਕਲੀਅਰ ਹੁੰਦਾ ਜਾਊਗਾ ਉਦੋਂ ਦਾ ਆਪਾਂ ਜਿਹੜੀ ਇਨਫੋਰਮੇਸ਼ਨ ਕਰਦੇ ਰਹਾਂਗੇ। ਜੀ ਬਿਲਕੁਲ। ਜਿਹੜੀ ਮਾੜੀ ਜੀ ਇਸ ਦੇ ਵਿੱਚ ਇਹੀ ਪਤਾ ਲੱਗਾ ਵੀ ਕਹਿੰਦੇ ਵੀ ਜਿਹੜੇ ਲੈਕ ਆਫ ਪਾਰਕਿੰਗ ਅਤੇ ਵੇਟਿੰਗ ਟਾਈਮ ਵੇਅਰ ਹਾਊਸਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਹੋਣ ਦੇ ਕਰਕੇ ਅਤੇ ਇੱਕ ਜਿਹੜਾ ਕੋਈ ਅਨਪਾਪੂਲਰ ਲਾਅ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਤੀ ਜਿਹੜੀ ਫਰਸਟ੍ਰੇਸ਼ਨ ਆ, ਗੁੱਸਾ ਜਿਹੜਾ ਆ ਉਸ ਦੇ ਕਰਕੇ ਜਿਹੜਾ ਇਹ ਕਰ ਰਹੇ ਆ। ਪਿਛਲੇ ਸਾਲ ਵੀ ਆਪਾਂ ਜਦੋਂ ਦੇਖਿਆ ਸੀਗਾ ਵੀ ELD ਦੇ ਮੈਂਡੇਟ ਦੇ ਖਿਲਾਫ ਜਿਹੜੇ ਕਾਫੀ ਜਿਹੜੇ ਟਰੱਕਰਸ ਆ ਉਹਨਾਂ ਨੇ ਵੀ ਜਿਹੜਾ ਪ੍ਰੋਟੈਸਟ ਵਗੈਰਾ ਜਿਹੜਾ ਉਦੋਂ ਕੀਤਾ ਸੀ। ਸੋ ਇਹਦੇ ਕਰਕੇ ਜਿਹੜਾ ਇਹ ਕੀਤਾ ਜਾ ਰਿਹਾ। ਇਸ ਦੇ ਵਿੱਚ ਤਾਂ ਕੋਈ ਦੋਰਾਵਾਂ ਨਹੀਂ ਹੈਗੀਆਂ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ ਖਾਸ ਕਰਕੇ ਜਿਹੜੇ ਵੇਅਰ ਹਾਊਸਾਂ ਦੇ ਉੱਤੇ ਜਾ ਕੇ ਚੰਗੇ ਖੱਜਲ ਜਿਹੜੇ ਆ ਉਹ ਹੁੰਦੇ ਨੇ। ਕਈਆਂ ਦਾ ਸੂਤ ਵੀ ਰਹਿੰਦਾ। ਇਹ ਨਹੀਂ ਆ ਵੀ ਹਰ ਇੱਕ ਜਿਹੜੀ ਉਂਗਲੀ ਸੇਮ ਬਰਾਬਰ ਨਹੀਂ ਹੁੰਦੀ, ਸਾਰੀਆਂ ਵੱਖੋ ਵੱਖਰੀਆਂ, ਕਿਤੇ ਕੁਛ ਹੈ ਕਿਤੇ ਕੁਛ ਚੱਲ ਰਿਹਾ ਆ। ਪਰ ਕਾਫੀ ਲੋਕ ਜਿਹੜੇ ਕਿਤੇ ਨਾ ਕਿਤੇ ਇਹ ਵੇਅਰ ਹਾਊਸਾਂ ਦੇ ਕਰਕੇ ਜਿਹੜਾ ਪਰੇਸ਼ਾਨ ਆ। ਸੋ ਇਸੇ ਲਈ ਇਹਨਾਂ ਨੇ ਹੁਣ 12 ਅਪ੍ਰੈਲ ਦਾ ਦਿਨ ਜਿਹੜਾ ਇਹਨਾਂ ਨੇ ਕਈਆਂ ਨੇ ਜਿਹੜਾ ਚੁਣਿਆ ਹੋਇਆ ਆ ਬਲੈਕ ਸਮੋਕ ਮੈਟਰਸ ਕਰਕੇ ਵੀ ਇਹ ਜਿਹੜਾ ਨੇਸ਼ਨ ਵਾਈਡ ਇੱਕ ਸਟ੍ਰਾਈਕ ਕਰਨਗੇ। ਪਰ ਅਜੇ ਤੱਕ ਹਰਜੋਤ ਜੀ ਅਤੇ ਰਮਨ ਜੀ ਮੈਂ ਦੇਖੀ ਨਹੀਂ ਕੋਈ ਅਜੇ ਤੱਕ ਇੱਥੇ ਜਿੰਨੇ ਚਿਰ ਲਈ ਮੈਂ ਇੱਥੇ ਆ ਵੀ ਕੋਈ ਏਡੀ ਵੱਡੀ ਜਿਹੜੀ ਸਟ੍ਰਾਈਕ ਹੋਈ ਹੋਵੇ ਜਿਹੜੀ ਨੇਸ਼ਨ ਵਾਈਡ ਟਰੱਕਰਸ ਨੇ ਕੀਤੀ ਹੋਵੇ। ਕਾਰਨ ਇਹ ਵੀ ਆ ਬਹੁਤ ਸਾਰੇ ਲੋਕ ਹਾਮੀ ਤਾਂ ਭਰਦੇ, ਹਮਦਰਦੀ ਵੀ ਰੱਖਦੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ, ਪਰ ਆਪਣੀ ਜਿਹੜੀ ਰੋਜੀ ਰੋਟੀ ਚਲਾਉਣ ਦੇ ਲਈ ਉਹਨਾਂ ਨੂੰ ਇਹ ਰਿਸਪੈਕਟਿਵ ਸਟ੍ਰਾਈਕ ਵਾਲੇ ਦਿਨਾਂ ਦੇ ਵਿੱਚ ਵੀ ਕਹਿੰਦੇ ਆ ਫਿਰ ਉਹ ਕੰਮ ਜਿਹੜਾ ਕਰਦੇ ਆ। ਪਰ ਗੱਲ ਇਹ ਵੀ ਆ ਵੀ ਜੇ ਉਹ ਸਟ੍ਰਾਈਕ ਪੂਰੀ ਕਰਨਗੇ ਫਿਰ ਹੀ ਉਹਨਾਂ ਦੀ ਕਿਸੇ ਨੇ ਗੱਲ ਵੀ ਜਿਹੜੀ ਉਹ ਸੁਣਨੀ ਆ। ਜੇ ਅੱਧੇ ਪਚੱਧੇ ਸਟ੍ਰਾਈਕ ਕਰਦੇ ਰਹੇ, ਅੱਧੇ ਪਚੱਧੇ ਕੰਮ ਕਰਦੇ ਰਹੇ ਤਾਂ ਫਿਰ ਜਿਹੜਾ ਗੱਲ ਜਿਹੜਾ ਰੌਲਾ ਗੌਲਾ ਜਿਹਾ ਪੈ ਕੇ ਜਿਹੜਾ ਰਹਿ ਜਾਂਦਾ ਆ, ਕਿਸੇ ਪਾਸੇ ਨੂੰ ਗੱਲ ਉਹ ਪੂਰੀ ਲੱਗਦੀ ਨਹੀਂ। ਆਈ ਥਿੰਕ ਰਾਜ ਇਹਦੇ ਨਾਲੋਂ ਜ਼ਰੂਰੀ ਇਹ ਆ ਕਿ ਜੇ 1 ਦਿਨ ਦੀ 2 ਦਿਨ ਦੀ 4 ਦਿਨ ਦੀ ਕੋਈ ਵੀ, ਜਿੱਦਾਂ ਆਪਾਂ ਪਿੱਛੇ ਵੀ ELD ਦੀ ਸਟ੍ਰਾਈਕ ਹੋਈ ਸੀਗੀ, ਠੀਕ ਹੈ ਜੀ, ਜੇ ਆਪਾਂ ELD ਦੀ ਸਟ੍ਰਾਈਕ ਦੀ ਗੱਲ ਕਰੀਏ ਤੇ ਜਿੰਨੇ ਵੀ ਬੰਦਿਆਂ ਨੇ ELD ਦੀ ਸਟ੍ਰਾਈਕ ਕੀਤੀ ਸੀਗੀ ਉਦੋਂ, ਜਾਂ ਜਿੰਨੇ ਵੀ ਬੰਦੇ ਇਸ ਪ੍ਰੋਸੈਸ਼ਨ ਦੇ ਵਿੱਚ ਸ਼ਾਮਲ ਸੀਗੇ, ਜੇ ਤੁਸੀਂ ਉਹਨਾਂ ਦੇ ਕੋਲੋਂ ਆਪਾਂ ਖੜੇ ਹੋ ਕੇ ਗੱਲ ਕਰੀਏ ਕਿ ਜਿਹੜਾ ਪਿਛਲੇ ਸਾਲ ELD ਦੇ ਕਾਮੈਂਟਸ ਪੀਰੀਅਡ ਦੇ ਵਿੱਚ ਜਦੋਂ ਗੌਰਮੈਂਟ ਨੇ ਖੁਦ ਪੁੱਛਿਆ, ਸਰਕਾਰ ਨੇ ਖੁਦ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਇਹਨਾਂ ਚੀਜ਼ਾਂ ਦੇ ਬਾਰੇ 'ਚ, ਤੇ ਕਿੰਨਿਆਂ ਨੇ ਉਹਦੇ 'ਚ ਕਾਮੈਂਟ ਕੀਤੇ ਸੀਗੇ? ਮੇਰੇ ਖਿਆਲ ਦੇ ਵਿੱਚ ਗਿਣਤੀ ਦੇ ਬੰਦੇ ਹੋਣੇ ਆ ਜਿਨ੍ਹਾਂ ਨੇ ਉਹਦੇ 'ਚ ਕਾਮੈਂਟ ਕੀਤੇ ਸੀਗੇ। ਸੋ ਹੁਣ ਇਹ ਵੀ ਜਿਹੜੀ ਚੀਜ਼ ਹੈ ਇਸ ਵੇਲੇ ਜਿਹੜੀ ਰਾਜ ਬੜੀ ਵੱਡੀ ਇਸ਼ੂ ਹੈਗੀ ਹੈ ਇਸ ਵੇਲੇ ਕਿ ਜਿਹੜੀ ਵੇਟਿੰਗ ਪੀਰੀਅਡ ਹੈਗਾ, ਵੇਟਿੰਗ ਟਾਈਮ ਹੈਗਾ ਸ਼ਿਪਰ ਦੇ ਜਾਂ ਰਿਸੀਵਰ ਦੇ, ਉਹਦੇ ਲਈ ਵੀ ਆਪਾਂ ਲਾਸਟ ਈਅਰ ਦੇ ਆਪਾਂ 2-3 ਪ੍ਰੋਗਰਾਮਾਂ ਦੇ ਵਿੱਚ ਖਾਸ ਕਰਕੇ ਕਿਹਾ ਸੀਗਾ ਕਿ ਇੱਕ ਜਿਹੜਾ ਕੰਪਲੇਂਟ ਜ਼ਰੀਆ ਇੱਕ ਹੈਗਾ ਉਹਨੂੰ ਉਸ ਸ਼ਿਪਰ ਦੇ ਖਿਲਾਫ ਤੁਸੀਂ ਕੰਪਲੇਂਟ ਦਰਜ ਕਰਵਾ ਸਕਦੇ ਆ। ਜਿੱਥੇ ਹੁੰਦੇ ਆ ਤਕਲੀਫ ਆਉਂਦੀ ਹੈ ਤੁਸੀਂ ਉਹਨੂੰ ਉਸ ਇਸ਼ੂ ਨੂੰ ਤੁਸੀਂ ਚੁੱਕ ਸਕਦੇ ਆ। ਤੇ ਮੇਰੇ ਖਿਆਲ ਦੇ ਵਿੱਚ ਜੇ ਕੋਈ ਸਟ੍ਰਾਈਕ ਇੱਦਾਂ ਕਰਦੇ ਆ ਉਹਦੇ ਨਾਲੋਂ ਜੇ ਅਸੀਂ ਇਕੱਠੇ ਹੋ ਕੇ ਸਾਰੇ ਉਹ ਕੰਪਲੇਂਟ ਜਿਹੜੀ ਆ ਉਹ ਕੀਤੀ ਜਾਵੇ, ਉਹ ਦਰਜ ਕਰਾਈ ਜਾਵੇ, ਆਪਣੀ ਆਵਾਜ਼ ਜਿਹੜੀ ਆ ਉਹ ਦਰਜ ਕੀਤੀ ਜਾਵੇ, ਤੇ ਮੇਰੇ ਖਿਆਲ ਉਹਦਾ ਜ਼ਿਆਦਾ ਅਸਰ ਹੋਊਗਾ ਕਿ ਆਪਾਂ ਕਿਤੇ ਨਾ ਕਿਤੇ ਸਟ੍ਰਾਈਕ ਕਰਕੇ ਆਪਾਂ ਸਾਰਾ ਸਿਸਟਮ ਜਿਹੜਾ ਜਾਮ ਕਰੀਏ। ਔਰ ਫਿਰ ਜਿੱਦਾਂ ਤੁਸੀਂ ਕਿਹਾ ਕਿ ਸਾਰਿਆਂ ਦੀ ਜ਼ਰੂਰਤਾਂ ਵੱਖਰੀਆਂ ਵੱਖਰੀਆਂ ਹੁੰਦੀਆਂ, ਕਈ ਵਾਰੀ ਕੋਈ ਬੰਦਾ ਨਹੀਂ ਉੱਦਣ ਸਟ੍ਰਾਈਕ ਕਰ ਸਕਦਾ, ਨਹੀਂ ਜਾ ਸਕਦਾ, ਤੇ ਉਹ ਜਿਹੜੀ ਆ ਅਨਸਕਸੈਸਫੁਲ ਹੋ ਜਾਂਦੀ ਆ ਸਟ੍ਰਾਈਕ ਜਿਹੜੀ ਆ ਉਹ ਨਹੀਂ ਸਕਸੈਸਫੁਲ ਹੁੰਦੀ। ਜਾਂ ਤਾਂ ਮਤਲਬ ਕਿ ਕੋਈ ਵੀ ਟਰੱਕ ਸੜਕ ਤੇ ਨਾ ਚੱਲੇ ਉਸ ਦਿਨ, ਪਤਾ
ਫਿਰ ਪਤਾ ਲੱਗਦਾ ਜੀ। ਇੱਕ ਇਸ ਦੇ ਵਿੱਚ ਰਮਨ ਜੀ ਇਹ ਵੀ ਗੱਲ ਆ ਨਾ, ਜਿਹੜੀਆਂ ਸਰਕਾਰਾਂ ਜਦੋਂ ਇੱਦਾਂ ਦੀਆਂ ਚੀਜ਼ਾਂ ਕਰਦੀਆਂ ਕਮੈਂਟ ਪੀਰੀਅਡ ਦੇ ਬਾਰੇ, ਹੁਣ ਬਹੁਤ ਸਾਰੇ ਟਰੱਕਰ ਜਾਂ ਉਹਨਾਂ ਦੇ ਪਰਿਵਾਰ ਵਾਲੇ ਜਾਂ ਜਿੱਦਾਂ ਵੀ ਕਹਿ ਲਓ, ਹਾਂ ਬੰਦਾ ਤਰਕ ਦੇ ਸਕਦਾ ਵੀ ਨਹੀਂ ਲੈ ਫੇਸਬੁੱਕ ਵੀ ਤਾਂ ਚਲਾਈ ਜਾਂਦੇ ਅਤੇ ਉਹ ਵੀ ਚਲਾ ਸਕਦੇ ਆ, ਕਈ ਵਾਰੀ ਨਹੀਂ ਪਤਾ ਲੱਗਦਾ ਚੰਗੇ ਭਲੇ ਬੰਦੇ ਨੂੰ ਵੀ ਕਿੱਥੇ ਜਾ ਕੇ ਕੰਪਲੇਂਟ ਕਰਨੀ ਹੈ, ਕਿੱਥੇ ਜਾ ਕੇ ਕਮੈਂਟ ਕਰਨਾ ਆ। ਇਹ ਬੜਾ ਭੰਬਲ ਭੂਸਾ ਆ। ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਮਾਈਗਰੈਂਟ ਜਿਹੜੇ ਆ, ਇਕੱਲੇ ਮੈਂ ਆਪਣੀ ਪੰਜਾਬੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਜਿਹੜੇ ਐਸੇ ਜਿਹੜੀਆਂ ਕਮਿਊਨਿਟੀਆਂ ਵਾਲੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਜੁੜੇ ਆ, ਜਿਨ੍ਹਾਂ ਦੀ ਇੰਗਲਿਸ਼ ਫਸਟ ਲੈਂਗੁਏਜ ਨਹੀਂ ਹੈਗੀ, ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਹਾਂ ਕੰਮ ਚਲਾਓ ਬੁੱਤਾ ਸਾਰਨ ਵਾਲੀ ਜਿਹੜੀ ਕੰਮ ਜ਼ਰੂਰ ਡੈਫੀਨੇਟਲੀ ਹੈਗੀ ਆ, ਉਹਨਾਂ ਦੇ ਲਈ ਇਹ ਸਾਰਾ ਕੁਛ ਕਰਨਾ ਮੁਸ਼ਕਿਲ ਆ। ਆਈ ਥਿੰਕ FMCSA ਨੂੰ ਇਸ ਦੇ ਵਿੱਚ ਸਹੂਲਤ ਦੇਣ ਦੀ ਜ਼ਰੂਰਤ ਹੈਗੀ ਆ ਵੀ ਜਿਹੜੀਆਂ ਹੋਰ ਵੱਖ-ਵੱਖ ਭਾਸ਼ਾਵਾਂ ਹੈਗੀਆਂ ਆ, ਆਈਦਰ ਉਸ ਦੇ ਵਿੱਚ ਉਹਨਾਂ ਨੂੰ ਜਿਹੜੇ ਕੰਪਲੇਨ ਕਰਨ ਦਾ ਮੌਕਾ ਦਿੱਤਾ ਜਾਵੇ, ਕਿਉਂਕਿ ਹੁਣ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਤਾਂ ਹੈਗਾ ਹੀ ਆ ਸਾਰਾ ਕੁਛ। ਬੰਦਾ ਸਪੈਨਿਸ਼ ਦੀ ਜਦੋਂ ਗੱਲ ਕਰਦਾ ਆ ਵੀ ਤੁਸੀਂ ਕਿਸੇ ਸਰਕਾਰੀ ਦਫ਼ਤਰ ਚੱਲ ਜਾਓ, ਕਿਤੇ ਚੱਲ ਜਾਓ, ਸਾਰਾ ਕੁਛ ਜਿਹੜਾ ਸਪੈਨਿਸ਼ ਦੇ ਵਿੱਚ ਵੀ ਹੁੰਦਾ। ਕਈ ਵਾਰੀ ਜਿੱਦਾਂ ਆਪਣਾ ਬੇਰੀਏ ਦੀ ਗੱਲ ਕਰੀਏ, ਵੀਅਤਨਾਮੀਜ਼ ਦੇ ਵਿੱਚ ਆ, ਮੈਂਡਰਿਨ ਦੇ ਵਿੱਚ ਆ, ਪੰਜਾਬੀ ਦੇ ਵਿੱਚ ਕਈ ਥਾਵਾਂ 'ਤੇ ਆ, ਕਈ ਥਾਵਾਂ 'ਤੇ ਹਿੰਦੀ ਆ, ਉਰਦੂ ਆ, ਅਰੇਬਿਕ ਆ, ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਵਿੱਚ ਵੱਖ-ਵੱਖ ਸਹੂਲਤਾਂ ਆ। ਸੋ ਆਈ ਥਿੰਕ ਇਸ ਪਾਸੇ ਵੱਲ ਨੂੰ ਵੀ ਜਿਹੜਾ FMCSA ਨੂੰ ਧਿਆਨ ਦੇਣਾ ਚਾਹੀਦਾ ਅਤੇ ਇਸ ਨੂੰ ਥੋੜ੍ਹਾ ਸੁਖਾਲਾ ਕਰਨਾ ਚਾਹੀਦਾ ਆ, ਈਜ਼ੀ ਕਰਨਾ ਚਾਹੀਦਾ ਆ ਵੀ ਆਮ ਜਿਹੜੇ ਲੋਕ ਆ, ਜਿੱਦਾਂ ਫੇਸਬੁੱਕ ਈਜ਼ੀ ਆ ਚਲਾਉਣੀ, ਵੀ ਤੁਹਾਡੇ ਜਿਹੜੇ ਇਹਨਾਂ ਦੇ ਕਮੈਂਟ ਕਰਨੇ ਵੀ ਈਜ਼ੀ ਹੋਣ ਅਤੇ ਜਿੱਦਾਂ ਕੰਪਲੇਨ ਕਰਨੀ ਵੀ ਥੋੜ੍ਹੀ ਈਜ਼ੀ ਹੋਵੇ। ਸਹਿਜੇ ਕਿਤੇ ਤੁਹਾਨੂੰ ਵੀ ਪਤਾ ਆ ਰਮਨ ਜੀ, ਹਰਜੋਤ ਜੀ, ਵੀ ਇਹ ਚੀਜ਼ਾਂ ਜਦੋਂ ਬੰਦਾ ਕਰਨ ਜਾਂਦਾ ਸਹਿਜੇ ਕਿਤੇ ਲੱਭਦੀਆਂ ਨਹੀਂ ਆ। ਸੋ ਬੰਦਾ ਫਰਸਟਰੇਟ ਜਿਹੜਾ ਆ ਟਰੱਕਰ ਜਿਹੜਾ ਉਹ ਇਸ ਹਿਸਾਬ ਦੇ ਨਾਲ ਹੋ ਜਾਂਦਾ ਵੀ ਯਾਰ ਮੈਂ ਹੁਣ ਕਰਾਂ ਅਤੇ ਫਿਰ ਕੀ ਕਰਾਂ। ਨਹੀਂ ਡੈਫੀਨੇਟਲੀ ਰਾਜ, ਮੈਂ ਇਸ ਗੱਲ ਦੇ ਲਈ ਤੇਰੇ ਨਾਲ ਬਿਲਕੁਲ 100% ਐਗਰੀ ਕਰਦਾ ਕਿ ਥੋੜ੍ਹੀਆਂ ਜਿਹੀਆਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਲੱਭਣੀਆਂ ਔਖੀਆਂ ਹੈਗੀਆਂ, ਔਰ ਇਹਨਾਂ ਦੇ ਉੱਤੇ ਜਿਹੜਾ ਮਤਲਬ ਕਿ ਬੰਦੇ ਨੂੰ ਨਹੀਂ ਪਤਾ ਲੱਗਦਾ ਜਾਂ ਨਹੀਂ ਕਿੱਦਾਂ ਕਰਨੀਆਂ ਨਹੀਂ ਸਮਝ ਆਉਂਦੀ। ਪਰ ਆਪਾਂ ਲੇਟਲੀ ਆਪਾਂ ਖਾਸ ਕਰਕੇ ਜਿਹੜਾ ELD ਦੇ ਕਮੈਂਟ ਪੀਰੀਅਡ ਦੀ ਗੱਲ ਕਰੀਏ, ਆਪਾਂ ਬਹੁਤ ਸਿੱਧਾ ਕਰਕੇ, ਤੁਸੀਂ ਵੀ ਆਪਣੇ ਫੇਸਬੁੱਕ ਪੇਜ ਤੇ ਲਿੰਕ ਸੀਗੇ, ਮੇਰੇ ਫੇਸਬੁੱਕ ਪੇਜ ਤੇ ਲਿੰਕ ਸੀਗੇ, ਵੈਬਸਾਈਟ ਦੇ ਲਿੰਕ ਸੀਗੇ, ਸਟ੍ਰੇਟ ਲਿੰਕ ਸੀਗਾ ਕਿ ਜਿੱਥੇ ਤੁਸੀਂ ਕਲਿੱਕ ਕਰਦੇ ਆ ਔਰ ਸਟ੍ਰੇਟ ਤੁਸੀਂ ਉੱਥੇ ਪਹੁੰਚ ਜਾਂਦੇ ਆ ਜਿੱਥੇ ਤੁਸੀਂ ਕਮੈਂਟ ਲਿਖਣ ਸ਼ੁਰੂ ਕਰਨੇ ਆ। ਸੋ ਮੇਰੇ ਖਿਆਲ ਦੇ ਵਿੱਚ ਠੀਕ ਹੈ, ਮੈਂ ਐਗਰੀ ਕਰਦਾ ਤੇਰੇ ਨਾਲ ਕਿ ਆਪਾਂ ਨੂੰ ਥੋੜ੍ਹਾ ਟਾਈਮ ਕਿ ਉਹ ਲਿੰਕ ਪਾਉਣ ਨੂੰ, ਤੇ ਡੈਫੀਨੇਟਲੀ ਜਿਹੜਾ ਬੰਦਾ ਨੋਰਮਲ ਨਹੀਂ ਜਾਣਦਾ ਹੈਗਾ ਉਹਨੂੰ ਬਹੁਤ ਔਖਾ ਲੱਗਦਾ ਉੱਥੇ ਤੱਕ ਪਹੁੰਚਣਾ। ਪਰ ਫਿਰ ਵੀ ਜੇ ਅਸੀਂ ਕਿਤੇ ਕੋਸ਼ਿਸ਼ ਕਰਕੇ ਮੌਕਾ ਦੇਖ ਕੇ ਅਸੀਂ ਉਹ ਕਰ ਦਈਦਾ ਕਿ ਚਲੋ ਐਫਰਟ ਕਰਕੇ ਕਰ ਦਈਦੀ, ਪ੍ਰੋਮਿਸ ਕਰਦਾ ਕਿ ਨਾਪਤਾ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਬਈ ਜਿੰਨਾ ਵੀ ਵੱਧ ਤੋਂ ਵੱਧ ਜਿਹੜੇ ਲਿੰਕ ਹੈਗੇ ਆ ਉਹ ਅਵੇਲੇਬਲ ਕੀਤੇ ਜਾਣ ਤਾਂ ਕਿ ਈਜ਼ੀਲੀ ਤੁਸੀਂ ਜਾ ਕੇ ਉੱਥੇ ਤੇ ਆਪਣਾ ਜਿਹੜਾ ਕਮੈਂਟ ਆ ਉਹ ਪਾ ਸਕੋ, ਉੱਥੇ ਲਿਖ ਸਕੋ। ਸੋ ਉਹ ਵੀ ਕੋਸ਼ਿਸ਼ ਕਰਾਂਗੇ ਤੇ ਜ਼ਰੂਰ ਮਤਲਬ ਕਿ ਇਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ ਕਿ ਸਟ੍ਰਾਈਕ ਨਾਲੋਂ ਜੇ ਆਪਾਂ ਲਿਖਤੀ ਰੂਪ ਦੇ ਵਿੱਚ ਉਹਦਾ ਤਾਂ ਕੋਈ ਰੀਸ ਨਹੀਂ ਆ ਜੀ। ਸੋ ਅਗਲੀ ਖਬਰ ਰਾਜਕਰਨ ਸਿੰਘ ਜੀ, ਇੱਕ ਟਰਾਂਸਫਿਕਸ ਕਰਕੇ ਜਿਹੜੀ ਐਪ ਹੈਗੀ ਆ, ਇਹ ਕੰਪਨੀ ਨਵੀਂ ਕਹਿੰਦੇ ਟਰੱਕਿੰਗ ਦੇ ਵਿੱਚ ਬਹੁਤ ਧੂੜਾਂ ਪੱਟ ਰਹੀ ਆ। $800 ਮਿਲੀਅਨ ਤੱਕ ਕਹਿੰਦੇ ਜਾ ਸਕਦੀ ਆ। ਜੇ ਟਰੱਕਿੰਗ ਦੀ ਗੱਲ ਦੱਸਦੀ ਜਾਈਏ, ਟੋਟਲ ਕਹਿੰਦੇ ਵੀ $700 ਬਿਲੀਅਨ ਦਾ ਟਰੱਕਿੰਗ ਇੰਡਸਟਰੀ ਦਾ ਰੈਵਨਿਊ ਹੈਗਾ ਆ, ਜਿਹਦੇ ਵਿੱਚੋਂ 10.8 ਬਿਲੀਅਨ ਟਨ ਜਿਹੜੇ ਫਰੇਟ ਮੂਵਡ ਹੁੰਦੇ ਆ ਟਰੱਕਸ ਦੇ ਰਾਹੀਂ, ਅਤੇ 91% ਜਿਹੜੇ ਕੈਰੀਅਰਸ ਆ ਉਹ 6 ਤੋਂ ਘੱਟ ਟਰੱਕ ਓਨਰਸ ਹੈਗੇ ਆ। ਸੋ ਇਹ ਜਿਹੜੀ ਕੰਪਨੀ ਹੈਗੀ ਆ, ਇਹ ਇੱਕ ਤਰ੍ਹਾਂ ਨਾਲ ਊਬਰ ਵਾਲਾ ਹੀ ਜਿਹੜਾ ਕਨਸੈਪਟ ਆ ਉਹ ਲੈ ਕੇ ਚੱਲ ਰਹੀ ਆ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਰਮਨ ਜੀ, ਕਿਉਂਕਿ ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਵੀ ਜਿਹੜਾ ਵੱਧ ਰਿਹਾ, ਸੋ ਨਾਪਟਾ ਦੇ ਵੱਲੋਂ ਕੀ ਅਪਡੇਟਸ ਜਿਹੜੀਆਂ ਹੈਗੀਆਂ, ਜੇ ਤੁਸੀਂ ਉਹ ਜ਼ਰੂਰ ਆਪਣੇ ਸਾਰਿਆਂ ਨੂੰ ਦੱਸ ਦਿਓ। ਬਿਲਕੁਲ, ਨਾਪਟਾ ਦੇ ਵੱਲੋਂ ਥੋੜ੍ਹੀ ਜਿਹੀ ਦੋ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਕਲੈਰਿਟੀ ਜਿਹੜੀ ਕਰਨੀ ਚਾਹੁੰਦਾ। ਇੱਕ ਤਾਂ ਕਿ ਜਿਹੜਾ ਫਿਊਲ ਕਾਰਡ ਹੈਗਾ, ਜਦੋਂ ਤੁਸੀਂ ਫਿਊਲ ਕਾਰਡ ਲੈਣਾ ਚਾਹੁੰਦੇ ਆ ਨਾਪਟਾ ਦਾ, ਤੇ ਫਿਊਲ ਕਾਰਡ ਜਿਹੜਾ ਨਾਪਟਾ ਦਾ ਹੋਗਾ, ਨਾਪਟਾ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਜਿਹੜਾ ਤੁਹਾਨੂੰ ਉਹਦਾ ਫਿਊਲ ਕਾਰਡ ਜਿਹੜਾ ਆ ਉਹ ਤੁਸੀਂ ਉਹਦੀ ਐਪਲੀਕੇਸ਼ਨ ਭਰ ਸਕਦੇ ਆ। ਔਰ ਔਨਲਾਈਨ ਐਪਲੀਕੇਸ਼ਨ ਹੈਗੀ ਆ। ਮੈਨੂੰ ਕਾਫੀ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ ਜਿਹਦੇ ਵਿੱਚ ਕਿ ਉਹ ਕਹਿੰਦੇ ਕਿ ਫਿਊਲ ਕਾਰਡ ਲੈਣਾ ਹੈਗਾ, ਫਿਊਲ ਕਾਰਡ, ਪਰ ਅਸੀਂ ਨਾਪਟਾ ਦੀ ਮੈਂਬਰਸ਼ਿਪ ਵੱਲੋਂ ਨਕਾਰੀ ਹੁੰਦੇ ਆ ਕਿ ਉਹ ਨਾਪਟਾ ਦੀ ਮੈਂਬਰਸ਼ਿਪ ਜਿਹੜੀ ਆ ਉਹ ਨਹੀਂ, ਪਰ ਅਸੀਂ ਫਿਊਲ ਕਾਰਡ ਲੈਣਾ।
ਤੇ ਉਹ ਇੱਕ ਕਲੈਰਿਟੀ ਮੈਂ ਕਰਨੀ ਚਾਹੁੰਦਾ ਸੀਗਾ ਕਿ ਫਿਊਲ ਕਾਰਡ ਜਿਹੜਾ ਉਹ ਨਾਪਟਾ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਹੀ ਤੁਸੀਂ ਲੈ ਸਕਦੇ ਆ ਔਰ ਨਾਪਟਾ ਦੀ ਮੈਂਬਰਸ਼ਿਪ ਲੈਣ ਦੇ ਨਾਲ ਨਾਲ ਤੁਹਾਨੂੰ ਜਿਹੜੇ ਫਿਊਲ ਕਾਰਡ ਤੇ ਜਿਹੜਾ ਹੈਗਾ ਮਿਸ਼ਲਨ ਦਾ ਉਹ ਆਟੋਮੈਟਿਕਲੀ ਅਸੀਂ ਤੁਹਾਡਾ ਜਿਹੜਾ ਨਾਪਟਾ ਦੇ ਅੰਡਰ ਤੁਹਾਡਾ ਮਿਸ਼ਲਨ ਦਾ ਅਕਾਊਂਟ ਖੋਲ ਹੀ ਦਿੰਦੇ ਆ ਆਪਣੇ ਆਪ ਹੀ ਖੋਲ ਦਿੰਦੇ ਆ ਤਾਂ ਕਿ ਤੁਸੀਂ ਉਹ ਜਿਹੜੀ ਸਰਵਿਸਿਜ਼ ਆ ਔਰ ਕਾਫੀ ਜਿਹੜੇ ਇਸ ਵੇਲੇ ਮੇਰੇ ਦੋਸਤ ਹੈਗੇ ਆ ਜਾਂ ਮਿੱਤਰ ਹੈਗੇ ਆ ਜਿਹੜੇ ਨਾਪਟਾ ਦੇ ਮੈਂਬਰ ਹੈਗੇ ਜਿਨ੍ਹਾਂ ਨੇ ਕਿ ਆਪਣਾ ਮਿਸ਼ਲਨ ਦਾ ਜਿਹੜਾ ਅਕਾਊਂਟ ਹੈਗਾ ਉਹ ਐਕਟਿਵ ਨਹੀਂ ਕੀਤਾ ਹੈਗਾ ਔਰ ਉਹਨਾਂ ਨੂੰ ਜਦੋਂ ਅਸੀਂ ਇਹ ਗੱਲ ਕਹਿੰਦੇ ਕਿ ਆਟੋਮੈਟਿਕਲੀ ਅਸੀਂ ਉਹਨਾਂ ਦਾ ਅਕਾਊਂਟ ਖੋਲ ਦਿੱਤਾ ਪਰ ਉਹਨਾਂ ਨੂੰ ਅਕਾਊਂਟ ਐਕਟਿਵ ਕਰਨਾ ਪੈਣਾ ਆਪਣਾ ਕ੍ਰੈਡਿਟ ਜਿਹੜਾ ਆ ਉਹ ਵੈਬਸਾਈਟ ਤੇ ਮਿਸ਼ਲਨ ਦੀ ਵੈਬਸਾਈਟ ਦੇ ਉੱਤੇ ਦਰਜ ਕਰਾਉਣਾ ਪੈਣਾ ਉਸ ਤੋਂ ਬਿਨਾਂ ਉਹ ਅਕਾਊਂਟ ਯੂਜ਼ ਨਹੀਂ ਕਰ ਸਕਦੇ ਸੋ ਜੇ ਤੁਸੀਂ ਨਾਪਟਾ ਦੀ ਮੈਂਬਰਸ਼ਿਪ ਲੈਂਦੇ ਆ ਤੇ ਨਾਪਟਾ ਦੀ ਘੱਟੋ ਘੱਟ 2 ਤੋਂ 3 ਹਫ਼ਤੇ ਲੱਗਦੇ ਆ ਤੁਹਾਡਾ ਮਿਸ਼ਲਨ ਦਾ ਅਕਾਊਂਟ ਓਪਨ ਕਰਨ ਨੂੰ ਤੇ ਉਸ ਤੋਂ ਬਾਅਦ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਦੋਂ ਉਸ ਅਕਾਊਂਟ ਨੂੰ ਜਿਹੜਾ ਐਕਟਿਵ ਕਰਦੇ ਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਉਹਨੂੰ ਅਕਾਊਂਟ ਨੂੰ ਸਕਦੇ ਔਰ ਮੈਨੂੰ ਕਾਫੀ ਜਿਹੜੀਆਂ ਇਹ ਕਾਲਸ ਆਉਂਦੀਆਂ ਹੈਗੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਅਕਾਊਂਟ ਖੋਲਿਆ ਹੁੰਦਾ ਨਾਪਟਾ ਦੀ ਮੈਂਬਰਸ਼ਿਪ ਲਈ ਹੁੰਦੀ ਆ ਤੇ ਦਿਨ ਦੇ ਕਹਿੰਦੇ ਆ ਕਿ ਅਸੀਂ ਕੱਲ ਲਈ ਮੈਂਬਰਸ਼ਿਪ ਜਾਂ ਪਿਛਲੇ ਵੀਕ ਲਈ ਆ ਤੇ ਦੱਸੋ ਅਸੀਂ ਅੱਜ ਟਾਇਰ ਪਵਾ ਸਕਦੇ ਕਿ ਨਹੀਂ ਸੋ ਉਹ ਜਿਹੜੀ ਚੀਜ਼ ਅਸੀਂ ਹੁਣ ਜਿਹੜੀ ਈਮੇਲ ਤੁਹਾਨੂੰ ਭੇਜੀ ਦੀ ਉਹ 'ਚ ਟਰਾਈ ਵੀ ਦੇਖਣ ਦੀ ਕਿ ਘੱਟੋ ਘੱਟ ਇਹਦੇ 2 ਤੋਂ 3 ਹਫ਼ਤੇ ਐਕਟੀਵੇਟ ਕਰਨ ਨੂੰ ਸਾਰਾ ਕੁਛ ਕਰਨ ਨੂੰ ਪੇਪਰ ਕਰਨ ਨੂੰ ਮਿਸ਼ਲਨ ਦੇ ਥਰੂ ਤੇ ਜਿਹੜਾ ਫਿਊਲ ਕਾਰਡ ਹੈਗਾ ਫਿਊਲ ਕਾਰਡ ਜਿਹੜਾ ਇਹ ਮੈਂ ਇੱਕ ਹੋਰ ਗੱਲ ਕਲੀਅਰ ਕਰ ਦਿਆਂ ਕਿ ਇਹ ਆਪਣਾ ਪ੍ਰੀਪੇਡ ਫਿਊਲ ਕਾਰਡ ਹੈਗਾ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਕੋਈ ਕਿਸੇ ਕਿਸਮ ਦਾ ਤੁਹਾਨੂੰ ਕ੍ਰੈਡਿਟ ਚੈੱਕ ਕਰਨ ਦੀ ਲੋੜ ਨਹੀਂ ਹੈ ਕ੍ਰੈਡਿਟ ਕਿਤੇ ਨਹੀਂ ਚੈੱਕ ਹੋਣਾ ਸੋ ਉਹਦੀ ਕੋਈ ਫਿਰ ਹੈਗੀ ਪ੍ਰੀਪੇਡ ਹੈਗਾ ਸੋ ਤੀਸਰੀ ਜਿਹੜੀ ਗੱਲ ਇੱਕ ਹੋਰ ਆ ਜਿਹੜੀ ਫਿਊਲ ਕਾਰਡ ਦੇ ਨਾਲ ਮੁਤਲਕ ਹੈਗੀ ਆ ਇੱਕ ਤਾਂ ਪ੍ਰੀਪੇਡ ਹੈਗਾ ਦੂਸਰਾ ਇਹਦੇ ਵਿੱਚ ਤੁਸੀਂ ਫਿਊਲ ਕਾਰਡ ਜਿਹੜਾ ਆ ਇਹਨੂੰ ਜਿਸ ਤਰ੍ਹਾਂ ਆਮ ਨਾਰਮਲ ਫਿਊਲ ਕਾਰਡ ਤੁਸੀਂ ਆਪਣੀ ਵੈਬਸਾਈਟ ਤੋਂ ਜਾ ਕੇ ਆਪਣੇ ਅਕਾਊਂਟ 'ਚ ਲੌਗਇਨ ਕਰੇ ਤੁਸੀਂ ਉਹਨਾਂ ਦੀ ਜਿਹੜੀਆਂ ਚੇਂਜ ਕਰ ਸਕਦੇ ਆ ਕੁਛ ਵੀ ਤੁਸੀਂ ਕਰਨਾ ਹੈ ਫਿਊਲ ਕਾਰਡ ਦੇ ਨਾਲ ਕਰ ਸਕਦੇ ਆ ਜਿੱਦਾਂ ਆਮ ਨਾਰਮਲ ਫਿਊਲ ਕਾਰਡ ਚੱਲਦਾ ਸੋ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜੀਆਂ ਮਤਲਬ ਕਿ ਕੁਐਸਚਨ ਜਿਹੜੇ ਆਉਂਦੇ ਆ ਉਹਨਾਂ ਨੂੰ ਸਿਰਫ ਇੱਕ ਕਲੈਰਿਟੀ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਪਲੀਜ਼ ਧਿਆਨ 'ਚ ਰੱਖਿਓ ਜਦੋਂ ਵੀ ਤੁਸੀਂ ਨਾਪਟਾ ਦੀ ਮੈਂਬਰਸ਼ਿਪ ਲੈਂਦੇ ਆ ਉਹਦੇ ਪਿੱਛੇ ਇੱਕ ਸੈਟਅਪ ਕਰਨ ਦਾ ਸਾਰਾ ਕੁਛ ਹੈਗਾ ਫਿਊਲ ਕਾਰਡ ਦੇ ਲਈ ਜਿਹੜੀ ਕੰਪਨੀ ਹੈਗੀ ਆ ਕਾਫੀ ਐਕਟਿਵ ਹੈਗੀ ਆ ਕਾਫੀ ਵਧੀਆ ਹੈਗੀ ਆ ਬੜੀ ਜਲਦੀ ਸਾਰਾ ਕੁਛ ਕਰਦੇ ਆ ਤੇ ਫੈਡੈਕਸ ਦੇ ਰਾਹੀਂ ਤੁਹਾਨੂੰ ਫਿਊਲ ਕਾਰਡ ਜਲਦੀ ਭੇਜਦੇ ਆ ਸਾਰਾ ਕੁਛ ਫ੍ਰੀ ਆਫ ਚਾਰਜ ਹੁੰਦਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਪਲੀਜ਼ ਧਿਆਨ 'ਚ ਰੱਖਿਓ ਤੇ ਦੂਸਰੀ ਗੱਲ ਅੱਗੇ ਜਿਹੜੀ ਆ ਕਿ ਨਾਪਟਾ ਦੀ ਜਿਹੜੀ ਮੈਂਬਰਸ਼ਿਪ ਹੈਗੀ ਆ ਉਹਦੇ ਲਈ ਕਾਫੀ ਮੈਨੂੰ ਜਿਹੜੇ ਕੁਐਸਚਨਸ ਆਉਂਦੇ ਆ ਕਿ ਤੁਸੀਂ ਮਤਲਬ ਕਿ ਇਹਦੇ ਮੈਂਬਰਸ਼ਿਪ ਜਿਹੜੀ ਆ ਫੀਸ ਜਾਂ ਇੱਦਾਂ ਦਾ ਕੋਈ ਜਿਹੜਾ ਕਿਉਂ ਕੀਤਾ ਹੈਗਾ ਮਤਲਬ ਕਿਸ ਲਈ ਕੀਤਾ ਹੈਗਾ ਕਿਉਂਕਿ ਨਾਪਟਾ ਜਿਵੇਂ ਰਾਜ ਆਪਾਂ ਕੋਈ ਚਲਾਉਣਾ ਹੈਗਾ ਕੁਛ ਕੰਮ ਕਰਨਾ ਹੈਗਾ ਪਿੱਛੇ ਉਹਦੇ ਕਾਫੀ ਜਿਹੜੇ ਐਕਸਪੈਂਸਿਸ ਹੁੰਦੇ ਆ ਕਾਫੀ ਉਹਦੇ ਖਰਚੇ ਹੁੰਦੇ ਆ ਸੋ ਉਹਨਾਂ ਨੂੰ ਨਜ਼ਰ ਰੱਖ ਕੇ ਇਹ ਫੀਸ ਜਿਹੜੀ ਆ ਕੀਤੀ ਗਈ ਆ ਆਪਣੇ ਮੁਕਾਬਲੇ ਤੇ ਨਾਪਟਾ ਦੇ ਮੁਕਾਬਲੇ ਤੇ ਜਿਹੜਾ ਕੋਈ ਇੱਕ ਹੋਰ ਐਸੋਸੀਏਸ਼ਨ ਦਾ ਕਾਰਡ ਹੈਗਾ ਆਲਮੋਸਟ ਆਪਣੇ ਸੇਮ ਹੀ ਆ ਪਰ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੈ $34 ਫੀਸ ਹੈ ਪਰ ਟਰੱਕ ਦੀ ਤੇ $360 ਸਾਲ ਦੀ ਫੀਸ ਹੈ ਪਲੱਸ $34 ਪਰ ਟਰੱਕ ਦੇ ਸੋ ਉਹਨਾਂ ਦੀ ਫੀਸ ਕਾਫੀ ਹਾਈ ਹੈਗੀ ਇਸੇ ਕਰਕੇ ਆਪਾਂ ਫੀਸ ਵੀ ਆਪਣੀ ਬਹੁਤ ਲੋ ਰੱਖੀ ਆ ਤਾਂ ਕਿ ਮੈਕਸਿਮਮ ਵੀ ਤੁਸੀਂ ਵੱਧ ਤੋਂ ਵੱਧ ਬੈਨੀਫਿਟ ਲੈ ਸਕਦੇ ਹੋ ਤੁਸੀਂ ਲਓ ਜੀ 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 ਤੇ ਸਮਾਂ ਵੀ ਆਪਣਾ ਜਿਹੜਾ ਆ ਉਹ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈਗਾ ਆ ਤੇ ਆਉਂਦੇ ਹਫਤੇ ਦੇ ਵਿੱਚ ਜਿਹੜੇ ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਰਮਨ ਜੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਖਾਸ ਕਰਕੇ ਆਪਣੇ ਜਿਹੜੇ ਕਮਿਊਨਿਟੀ ਦੇ ਵਿੱਚੋਂ ਕਾਫੀ ਜਿਹੜੀ ਇਹ ਗੱਲ ਕਿਤੇ ਪ੍ਰਚਲਿਤ ਵੀ ਆ ਤੇ ਬਹੁਤ ਥਾਵਾਂ ਦੇ ਉੱਤੇ ਜਿਹੜੇ ਟਰੱਕਿੰਗ ਦੇ ਵਿੱਚ ਹੀ ਮੈਂ ਕਹੂੰਗਾ ਵੀ ਇਹ ਗੱਲ ਜਿਹੜੀ ਪ੍ਰਚਲਿਤ ਆ ਵੀ ਬਹੁਤ ਸਾਰੇ ਲੋਕ ਜਿਹੜੇ ਟਰੱਕ ਵਗੈਰਾ ਜਾਂ ਕੰਪਨੀਆਂ ਖੋਲ੍ਹਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਦੇ ਉੱਤੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਦੇ ਜਿਹੜਾ ਕਹਿ ਲਓ ਵੀ ਉਹਨਾਂ ਦਾ ਨਾਮ ਯੂਜ਼ ਕਰਦੇ ਹੋਏ ਕਰਦੇ ਆ ਵੀ ਉਸ ਦੇ ਨਾਲ ਕੀ ਦਿੱਕਤਾਂ ਜਿਹੜੀਆਂ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆ ਸਕਦੀਆਂ ਸੋ ਆਪਾਂ ਨੈਕਸਟ ਵੀਕ ਦੇ ਵਿੱਚ ਇਸ ਜਿਹੜੇ ਇਸ਼ੂ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਵੀ ਕਰਾਂਗੇ ਅਤੇ ਜ਼ਰੂਰ ਸਰੋਤਿਆਂ ਨੂੰ ਵੀ ਕਹਾਂਗੇ ਵੀ ਤੁਹਾਡੇ ਵੀ ਇਸ ਨੂੰ ਲੈ ਕੇ ਕੀ ਜਿਹੜੇ ਉਹ ਵਿਚਾਰ ਹੈਗੇ ਨੇ ਸੋ ਜੇ ਤੁਸੀਂ ਰਮਨ ਜੀ ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸ ਦਿਓ ਵੀ ਕੀ ਜਿਹੜੀ ਗੱਲਬਾਤ ਹੋਵੇਗੀ ਅਗਲੀ ਵਾਰੀ ਕੈਮਲੀਅਨ ਕੈਰੀਅਰ ਦੀ ਗੱਲ ਕਰ ਰਹੇ ਇਹਦੇ ਵਿੱਚ ਆਪਾਂ ਜਿਹੜੀ ਗੱਲਬਾਤ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਚੁੱਕਣ ਦੀ ਜਾਂ ਇਹਦੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਇਹ ਆ ਕਿ ਬਹੁਤ ਐਸੀਆਂ ਕੰਪਨੀਜ਼ ਹੈਗੀਆਂ ਬਹੁਤ ਐਸੇ ਬੰਦੇ ਹੈਗੇ ਜਿਨ੍ਹਾਂ ਨੇ ਟਰੱਕ ਬਾਏ ਕੀਤਾ
ਔਰ ਜਿਹੜੀ ਕੰਪਨੀ ਕੋਲੋਂ ਟਰੱਕ ਬਾਏ ਕੀਤਾ ਕਈ ਵਾਰੀ ਉਸੇ ਕੰਪਨੀ ਦੇ ਨਾਂ ਤੇ ਉਸੇ ਕੰਪਨੀ ਦੇ ਉੱਤੇ ਹੀ ਰਹਿਣ ਦਿੰਦੇ ਸਾਰਾ ਕੁਛ ਤੇ ਉਹਦੇ ਵਿੱਚ ਹੀ ਚਲਾਈ ਜਾਂਦੇ ਆ ਜਸਟ ਬਿਕੋਜ਼ ਕਿ ਉਹਨਾਂ ਨੂੰ ਪੇਪਰ ਕਰਨਾ ਪੈਣਾ ਨਹੀਂ ਕਰਨ ਦੀ ਲੋੜ ਹੈਗੀ ਚਲੋ ਜਲਦੀ ਜਲਦੀ ਗੇੜਾ ਲੈ ਕੇ ਤੁਰ ਪਈਏ ਕਰ ਲਈਏ ਬਾਅਦ ਚ ਆਣ ਕੇ ਕਰ ਲਾਂਗੇ ਅਗਲੇ ਗੇੜੇ ਕਰ ਲਾਂਗੇ ਸੋ ਕਈ ਵਾਰੀ ਇਹ ਸਿਚੁਏਸ਼ਨ ਇਹ ਇਸ਼ੂ ਜਿਹੜਾ ਆਇਆ ਹੈਗਾ ਮੈਨੂੰ ਕਾਲਸ ਵੀ ਆਈਆਂ ਹੈਗੀਆਂ ਕਿ ਸਾਡਾ ਕਿਸੇ ਕੰਪਨੀ ਦੇ ਵਿੱਚ ਟਰੱਕ ਸੀਗਾ ਤੇ ਹੁਣ ਉਸ ਕੰਪਨੀ ਨੇ ਬੈਂਕਰਪਸੀ ਕਰਤੀ ਆ ਤੇ ਸਾਡਾ ਟਰੱਕ ਵੀ ਵਿੱਚ ਚਲਾ ਗਿਆ ਸੋ ਬੇਸਿਕਲੀ ਸਾਰਾ ਕੁਝ ਉਹਨਾਂ ਦੇ ਕੋਈ ਮਤਲਬ ਨਹੀਂ ਹੈਗੀ ਆਪਣਾ ਟਰੱਕ ਵਾਪਸ ਲੈਣ ਦੀ ਤੇ ਦੂਸਰਾ ਜਿਹੜਾ ਇੱਕ ਮੇਜਰ ਇਸ਼ੂ ਆਪਾਂ ਰਾਜ ਹੋਰ ਡਿਸਕਸ ਕਰਾਂਗੇ ਉਹਦੇ ਵਿੱਚ ਜਿਹੜਾ ਇੱਕ ਮੇਨ ਇਸ਼ੂ ਹੈਗਾ ਕਿ ਜਦੋਂ ਆਪਾਂ ਟਰੱਕ ਬਾਏ ਕਰਦੇ ਹਾਂ ਕਿਸੇ ਵੀ ਡੀਲਰਸ਼ਿਪ ਕੋਲੋਂ ਜਾਂ ਟ੍ਰੇਲਰ ਬਾਏ ਕਰਦੇ ਹਾਂ ਤੇ ਉਹਦੇ ਵਿੱਚ ਹਮੇਸ਼ਾ ਹੁੰਦਾ ਵੀ ਆਪਾਂ ਟਰੱਕ ਬਾਏ ਕੀਤਾ ਇਹ ਚੀਜ਼ ਜੀ ਇਹਦੇ ਟਾਇਰ ਚੇਂਜ ਕਰਾਉਣ ਵਾਲੇ ਆ ਇਹਦਾ ਆਹ ਚੀਜ਼ ਕਰਾਉਣ ਵਾਲੀ ਇਹਦੀ ਆਹ ਕਰਾਉਣ ਵਾਲੀ ਆਹ ਕਰਾਉਣ ਵਾਲੀ ਆ ਸੇਲਸਮੈਨ ਉਦੋਂ ਕਹਿੰਦਾ ਓਕੇ ਜੀ ਠੀਕ ਹੈ ਕਰਾ ਦਿਆਂਗੇ ਤੁਸੀਂ ਟਰੱਕ ਲੈਣ ਵਾਲੀ ਗੱਲ ਕਰੋ ਲੋਨ ਕਰਾਓ ਕੰਮ ਕਰੋ ਉਦੋਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਵਰਬਲੀ ਤੁਸੀਂ ਮਨਾ ਲੈਂਦੇ ਆ ਵਰਬਲੀ ਕਹਿ ਦਿੰਦੇ ਆ ਲੇਕਿਨ ਤੁਹਾਡੇ ਕਾਂਟਰੈਕਟ 'ਚ ਨਹੀਂ ਲਿਖੀਆਂ ਹੁੰਦੀਆਂ ਜਦੋਂ ਤੁਸੀਂ ਟਰੱਕ ਪਿਕ ਕਰ ਲੈਂਦੇ ਆ ਸਾਰਾ ਕੁਛ ਕਰ ਲੈਂਦੇ ਆ ਤੇ ਉਹ ਚੀਜ਼ਾਂ ਜਿਹੜੀਆਂ ਉਹ ਕੁਐਸਚਨ ਮਾਰਕ ਖੜੇ ਹੋ ਜਾਂਦੇ ਆ ਵੀ ਨਹੀਂ ਅਸੀਂ ਤਾਂ ਏਦਾਂ ਕਿਹਾ ਹੀ ਨਹੀਂ ਸੀਗਾ ਕਿਉਂਕਿ ਕਿਤੇ ਰਿਟਨ ਨਹੀਂ ਹੈਗਾ ਇਸ ਕਰਕੇ ਇਨਫੋਰਸੇਬਲ ਨਹੀਂ ਹੈਗਾ ਸੋ ਇਹ ਟਰੱਕ ਡੀਲਰਸ਼ਿਪ ਟ੍ਰੇਲਰ ਡੀਲਰਸ਼ਿਪ ਜਾਂ ਜਿਹੜੇ ਪ੍ਰਾਈਵੇਟ ਡੀਲਰਸ ਹੈਗੇ ਆ ਸਾਰਿਆਂ ਲਈ ਇਹ ਬੈਨੀਫਿਸ਼ੀਅਲ ਵੀ ਉਹਨਾਂ ਲਈ ਵੀ ਆ ਤੇ ਬਾਇਰ ਲਈ ਵੀ ਬੈਨੀਫਿਸ਼ੀਅਲ ਹੈਗਾ ਦੋਨਾਂ ਲਈ ਕਿ ਕੋਈ ਵੀ ਜਿਹੜੀ ਉਹ ਕਮਿਟਮੈਂਟ ਕਰਦੇ ਆ ਵਰਬਲ ਨਾ ਕਰਨ ਰਿਟਨ ਕਰਨ ਤਾਂ ਕਿ ਇਨਫੋਰਸੇਬਲ ਹੋ ਸਕੇ ਦੋਨੋਂ ਸਾਈਡ ਵਾਸਤੇ ਸੋ ਇਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ ਜੀ ਤੇ ਚਲੋ ਸਰੋਤਿਓ ਜ਼ਰੂਰ ਅਗਲੀ ਵਾਰੀ ਫਿਰ ਸਾਡੇ ਨਾਲ ਇੱਦਾਂ ਹੀ ਜੁੜਿਓ ਇਸ ਵਾਰੀ ਵੀ ਤੁਹਾਡਾ ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਰਮਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ ਖਬਰਾਂ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਬੜੀ ਮਿਹਰਬਾਨੀ ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਹੁਣ ਸਮਾਪਤ ਹੈ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ ਉਹਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA